पंजाबी रेडियो जो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਸਤਨਾਮ ਸਿੰਘ ਸ਼ੇਰਗਿਆਓ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੇ ਜੋ ਬਸਿਟੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੂ ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜੱਸੀ ਗਿੱਲ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੇ ਅਸੀਂ ਕੁਛ ਕੁ ਖਬਰਾਂ 'ਤੇ ਨਜ਼ਰ ਮਾਰਾਂਗੇ, ਖਬਰਾਂ ਤੋਂ ਬਾਅਦ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਫਿਰ ਜੇ ਤੁਸੀਂ ਕੋਈ ਕਾਲ ਕਰਕੇ ਤੁਹਾਡਾ ਕੋਈ ਸਵਾਲ ਆ ਅਤੇ ਤੁਸੀਂ ਉਹ ਸਵਾਲ ਪੁੱਛ ਸਕੋਗੇ ਬਲਤੇਜ ਪੰਨੂ ਹੋਰਾਂ ਨੂੰ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਭਾਰਤ ਬੰਦ ਰਿਹਾ, ਕੀ ਘਟਨਾਵਾਂ ਹੋਈਆਂ ਅਤੇ ਕੁਛ ਕੁ ਮੌਤਾਂ ਵੀ ਹੋਈਆਂ ਕਹਿੰਦੇ। ਬਿਲਕੁਲ ਜੀ, ਐਕਚੁਅਲੀ 8 ਘੰਟੇ ਤੱਕ ਤੁਸੀਂ ਇਹ ਜੋ ਕਿ 12 ਰਾਜਾਂ ਦੇ ਵਿੱਚ ਗੁੰਡਾਗਰਦੀ ਜਿਹੜੀ ਸੀ ਉਹ ਭਾਰੂ ਰਹੀ। ਜਿਹੜਾ ਐਕਟ ਹੈ ਜੀ SC/ST ਐਕਟ, ਇਹਦੇ ਵਿੱਚ ਕੁਛ ਸੋਧਾਂ ਕੀਤੀਆਂ ਗਈਆਂ ਨੇ। ਇਹਨੂੰ ਪ੍ਰਚਾਰਿਆ ਇਉਂ ਗਿਆ ਕਿ SC/ST ਐਕਟ ਜਿਹੜਾ ਜੀ ਉਹ ਖਤਮ ਕਰ ਦਿੱਤਾ ਗਿਆ। ਇੱਕ ਸ਼ਰਾਰਤ ਕਹਿ ਲਓ। ਇਹ ਵੀ ਇਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਰਿਜ਼ਰਵੇਸ਼ਨ ਜਿਹੜੀ ਹੈ ਜੀ ਉਹ ਖਤਮ ਕੀਤੀ ਜਾ ਰਹੀ ਹੈ। ਇਹ ਰਿਜ਼ਰਵੇਸ਼ਨ ਦਾ ਮਾਮਲਾ ਕਿੱਥੋਂ ਇਹਦੇ ਵਿੱਚ ਜਿਹੜਾ ਜੀ ਉਹ ਆ ਗਿਆ? ਇਹ ਸ਼ਾਇਦ ਸੜਕਾਂ ਦੇ ਉੱਤੇ ਬੇਸਬਾਲ ਵਾਲੇ ਬੈਟ, ਡਾਂਗਾਂ, ਕਿਰਪਾਨਾਂ, ਮੱਧ ਪ੍ਰਦੇਸ਼ ਦੇ ਵਿੱਚ ਪਿਸਤੌਲ ਤੇ ਬੰਦੂਕਾਂ ਲੈ ਕੇ ਪ੍ਰਦਰਸ਼ਨ ਕਰਦੇ ਲੋਕਾਂ ਨੂੰ ਨਹੀਂ ਸੀ ਪਤਾ। ਥਾਂ ਥਾਂ ਉੱਤੇ ਜਿਹੜੀਆਂ ਟਰੈਕ ਜਾਮ ਕੀਤੇ ਗਏ, ਟ੍ਰੇਨ ਦੇ 28 ਸ਼ਹਿਰਾਂ ਦੇ ਵਿੱਚ ਧਾਰਾ 144 ਲੱਗੀ ਰਹੀ। ਪੰਜਾਬ ਸਣੇ ਕੁਛ ਰਾਜਾਂ ਦੇ ਵਿੱਚ ਮੋਬਾਇਲ ਇੰਟਰਨੈਟ ਜਿਹੜੇ ਸੀਗੇ ਜੀ ਉਹ ਬੰਦ ਕੀਤੇ ਗਏ। ਥਾਂ ਥਾਂ ਦੇ ਉੱਤੇ ਹਿੰਸਾ ਜਿਹੜੀ ਉਹ ਭੜਕੀ। ਥਾਂ ਥਾਂ ਤੋਂ ਕੁਛ ਡਿਫਰੈਂਟ ਜਿਹੜੀਆਂ ਜੀ ਉਹ ਰਿਪੋਰਟਾਂ ਆ ਰਹੀਆਂ ਨੇ। ਮੱਧ ਪ੍ਰਦੇਸ਼ ਦੇ ਵਿੱਚ 7, ਉੱਤਰ ਪ੍ਰਦੇਸ਼ 'ਚ 2 ਤੇ ਰਾਜਸਥਾਨ ਦੇ ਵਿੱਚ 1 ਮੌਤ ਦੀ ਜਿਹੜੀ ਕਨਫਰਮੇਸ਼ਨ ਆ। ਹਾਲਾਂਕਿ ਕੁਛ ਥਾਵਾਂ ਦੇ ਉੱਤੇ ਮਰਨ ਵਾਲਿਆਂ ਦੀ ਗਿਣਤੀ 14 ਦੀ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਆ। ਪਰ ਉਹ ਅਨਕਨਫਰਮ ਖਬਰਾਂ ਨੇ। ਕਨਫਰਮ ਜਿਹੜੀਆਂ ਨੇ ਉਹ 9 ਦੇ ਕਰੀਬ ਜਿਹੜੀਆਂ ਜੀ ਉਹ ਖਬਰਾਂ ਨੇ ਜੀ। ਹਾਜੀਪੁਰ ਦੇ ਵਿੱਚ ਇੱਕ ਔਰਤ ਜਿਹੜੀ ਸੀ ਉਹ ਪ੍ਰੈਗਨੈਂਟ ਸੀ ਔਰ ਉਹਦੀ ਡਿਲੀਵਰੀ ਹੋਣੀ ਸੀ। ਐਂਬੂਲੈਂਸ ਜਿਹੜੀ ਹੈ ਜੀ ਉਹ ਨਹੀਂ ਜਾਣ ਦਿੱਤੀ, ਜਾਮ 'ਚ ਫਸ ਗਈ ਐਂਬੂਲੈਂਸ। ਉੱਥੇ ਹੀ ਉਹਨੇ ਬੱਚੇ ਨੂੰ ਜਨਮ ਦਿੱਤਾ। ਬਦਕਿਸਮਤੀ ਦੇ ਨਾਲ ਉਸ ਬੱਚੇ ਦੀ ਉੱਥੇ ਹੀ ਮੌਤ ਹੋ ਗਈ। ਬਿਜਨੌਰ ਦੇ ਵਿੱਚ ਇੱਕ ਵਿਅਕਤੀ ਜਿਹੜਾ ਆਪਣੇ ਪਿਤਾ ਨੂੰ ਬਿਮਾਰ ਹੋਣ ਕਰਕੇ ਐਂਬੂਲੈਂਸ ਦੇ ਵਿੱਚ ਲਿਜਾ ਰਿਹਾ ਸੀਗਾ, ਭੀੜ ਨੂੰ ਵੇਖ ਕੇ ਐਂਬੂਲੈਂਸ ਦਾ ਡਰਾਈਵਰ ਭੱਜ ਗਿਆ। ਉਹ ਆਪਣੇ ਪਿਓ ਨੂੰ ਚੁੱਕ ਕੇ ਜਿਹੜਾ ਸੀਗਾ ਜੀ ਹਸਪੀਟਲ ਤੱਕ ਪਹੁੰਚਿਆ, ਪਰ ਉਦੋਂ ਪਹਿਲਾਂ ਉਹਦਾ ਪਿਓ ਜਿਹੜਾ ਸੀਗਾ ਜੀ ਉਹ ਉੱਪਰ ਪਹੁੰਚ ਗਿਆ। ਔਰ ਥਾਂ ਥਾਂ ਦੇ ਉੱਤੇ ਜਿਹੜੀ ਹਿੰਸਾ ਸੀਗੀ ਉਹ ਚੱਲਦੀ ਰਹੀ। ਲੋਕ ਜਿਹੜੇ ਸੀ ਜੀ ਉਹਨਾਂ ਨੇ ਡਰ ਕੇ ਤੁਸੀਂ ਕਹਿ ਲਓ ਕਿ ਬਹੁਤੀਆਂ ਦੁਕਾਨਾਂ ਵਗੈਰਾ ਜਿਹੜੀਆਂ ਸੀਗੀਆਂ ਉਹ ਬੰਦ ਰੱਖੀਆਂ। ਦਾਅਵੇ ਵਗੈਰਾ ਜਿਹੜੇ ਜੀ ਉਹ ਦੋਨੋਂ ਧਿਰਾਂ ਆਪੋ ਆਪਣੇ ਜਿਹੜਾ ਉਹ ਕਰੀ ਜਾ ਰਹੀਆਂ ਨੇ। ਪਰ ਜਿਹੜੀ ਲੋਕਾਂ ਨੂੰ ਸਮੱਸਿਆ ਜਿਹੜੀ ਆਈ ਜਾਂ ਇਹ ਹੈ ਕੀ ਸੀਗਾ, ਮੈਂ 30 ਸੈਕਿੰਡ ਦੇ ਵਿੱਚ ਦੱਸ ਦਵਾਂ ਕਿ SC/ST ਐਕਟ ਦੇ ਵਿੱਚ ਸਿਰਫ ਸੋਧ ਕੀਤੀ ਗਈ ਆ। ਇਹ ਆਖਿਆ ਗਿਆ ਕਿ ਜਦੋਂ ਕਿਸੇ ਨੂੰ ਤੁਸੀਂ ਜਾਤੀ ਸੂਚਕ ਲਫ਼ਜ਼ ਵਰਤਦੇ ਹੋ, ਪਹਿਲਾਂ ਜਿਹੜਾ ਜੀ ਨॉन ਅਵੇਲੇਬਲ ਔਫੈਂਸ ਸੀਗਾ ਇਹ ਚੁੱਕ ਕੇ ਅੰਦਰ ਦੇ ਦਿੰਦੇ ਸੀਗੇ। ਸੁਪਰੀਮ ਕੋਰਟ ਨੇ ਇੱਥੋਂ ਤੱਕ ਇੱਥੇ ਹੀ ਇਹਦੇ ਵਿੱਚ ਇਹ ਜਿਹੜੀ ਜੀ ਸੋਧ ਕੀਤੀ ਆ ਕਿ ਇਸ ਮਾਮਲੇ ਦੇ ਉੱਤੇ ਇਨਵੈਸਟੀਗੇਸ਼ਨ ਹੋਵੇ। ਮਹਿਜ਼ ਇਨਵੈਸਟੀਗੇਸ਼ਨ ਦੀ ਸੋਧ ਜਿਹੜੀ ਉਹ ਕੀਤੀ ਗਈ ਆ ਕਿ DSP ਲੈਵਲ ਦਾ ਜਿਹੜਾ ਆਫਿਸਰ ਆ ਜੀ ਉਹ ਸੋਧ ਕਰੂਗਾ। ਜੇ ਸਰਕਾਰੀ ਮੁਲਾਜ਼ਮ ਹੈ ਜਿਹਦੇ ਉੱਤੇ ਦੋਸ਼ ਲੱਗਿਆ ਕਿ ਉਹਨੇ ਜਿਹੜਾ ਜੀ ਜਾਤੀ ਸੂਚਕ ਲਫ਼ਜ਼ ਬੋਲਿਆ, ਉਹ DSP ਜਾਂਚ ਕਰਕੇ SSP ਨੂੰ ਦਊਗਾ ਤੇ SSP ਜਿਹੜਾ ਜੀ ਉਹ ਦੇਖੂਗਾ ਕਿ ਇਹਦੇ ਉੱਤੇ ਇਹ ਧਾਰਾ ਲੱਗਦੀ ਆ ਜਾਂ ਨਹੀਂ। ਆਹ ਚੇਂਜ ਸੀਗੀ। 90% ਤੋਂ ਉੱਪਰ ਲੋਕਾਂ ਨੂੰ ਜਿਹੜੇ ਸੜਕਾਂ ਦੇ ਉੱਤੇ ਉਤਰੇ ਹੋਏ ਸੀ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਬੰਦ ਦਾ ਸੱਦਾ ਕਿਉਂ ਦਿੱਤਾ ਗਿਆ ਤੇ ਇਹਦੇ ਪਿੱਛੇ ਕਹਾਣੀ ਕੀ। ਜੀ ਜੀ ਬਿਲਕੁਲ, ਬਹੁਤਿਆਂ ਨੂੰ ਨਹੀਂ ਸੀ ਪਤਾ ਵੀ ਇਹਦਾ ਮਤਲਬ ਕੀ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵਿੱਚ ਤੇ ਕਰਫਿਊ ਵਾਲੇ ਹਾਲਾਤ ਬਣੇ ਹੋਏ ਸੀਗੇ ਪਰ ਰਹੀ ਸ਼ਾਂਤੀ ਆ, ਪਰ ਹਰਿਆਣਾ ਕਹਿੰਦੇ ਜਲਦਾ ਰਿਹਾ। ਐਕਚੁਅਲੀ ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਕਿ ਕਾਂਗਰਸ ਦੀ ਸਰਕਾਰ ਆ ਜੀ। ਸਰਕਾਰ ਨੇ ਪਹਿਲਾਂ ਹੀ ਹੱਥ ਖੜੇ ਜਿਹੜੇ ਜੀ ਇੱਕ ਕਿਸਮ ਦੇ ਨਾਲ ਕਰ ਦਿੱਤੇ। ਇੰਟਰਨੈਟ ਬੰਦ ਕਰ ਦਿੱਤਾ, PRTC ਪੰਜਾਬ ਰੋਡਵੇਜ ਬੰਦ ਕਰ ਦਿੱਤੀ, ਸਕੂਲ ਕਾਲਜ ਬੰਦ ਜਿਹੜੇ ਸੀ ਉਹ ਕਰ ਦਿੱਤੇ। ਜਦੋਂ ਸਰਕਾਰ ਨੇ ਹੱਥ ਖੜੇ ਕੀਤੇ ਤਾਂ ਬਹੁਤੇ ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਦੁਕਾਨਾਂ ਵਗੈਰਾ ਆਪ ਹੀ ਬੰਦ ਕਰਤੀਆਂ। ਪ੍ਰਾਈਵੇਟ ਅਦਾਰੇ, ਬੈਂਕਾਂ ਵਗੈਰਾ ਸਰਕਾਰ ਨੇ ਜਿਹੜਾ ਜੀ ਉਹ ਬੰਦ ਕਰਨ ਦੇ ਹੁਕਮ ਦਿੱਤੇ ਸੀਗੇ।
ਕਰਫਿਊ ਵਰਗੇ ਹਾਲਾਤ ਜਿਹੜੇ ਸੀਗੇ ਜੀ ਉਹ ਪੰਜਾਬ ਦੇ ਵਿੱਚ ਬਣੇ ਰਹੇ, ਲੋਕ ਸੜਕਾਂ ਦੇ ਉੱਤੇ ਨਹੀਂ ਉਤਰੇ ਔਰ ਬਹੁਤ ਘੱਟ ਜਿਹੜਾ ਸੀਗਾ ਜੀ ਉਹ ਟ੍ਰੈਫਿਕ ਵੇਖਣ ਨੂੰ ਮਿਲਿਆ। ਕੁਝ ਥਾਵਾਂ ਦੇ ਉੱਤੇ ਟ੍ਰੈਫਿਕ ਜਿਹੜਾ ਜ਼ਰੂਰ ਸੀਗਾ, ਕੁਝ ਥਾਵਾਂ ਦੇ ਉੱਤੇ ਹਾਈਵੇ ਦੇ ਉੱਤੇ ਵੀ ਇਹ ਜਿਹੜੀਆਂ ਭੀੜਾਂ ਸੀਗੀਆਂ ਆਈਆਂ, ਪਰ ਜ਼ਿਆਦਾ ਟ੍ਰੈਫਿਕ ਨਾ ਹੋਣ ਕਰਕੇ ਜਿਹੜਾ ਜੀ ਉਹ ਪਰਤ ਗਈਆਂ ਇਹ ਭੀੜਾਂ। ਕਿਸੇ ਜਗ੍ਹਾ ਤੋਂ ਪੰਜਾਬ ਦੇ ਵਿੱਚੋਂ ਕਿਸੇ ਕੋਈ ਅੱਗ ਵਗੈਰਾ ਲਾਉਣ ਜਾਂ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਜਿਹੜੀਆਂ ਉਹ ਨਹੀਂ ਹੈਗੀਆਂ। ਗਰੁੱਪਾਂ ਦੇ ਰੂਪ ਦੇ ਵਿੱਚ ਬੇਸਬਾਲ ਵਾਲੇ ਬੈਟ ਤੇ ਕਿਰਪਾਨਾਂ ਵਗੈਰਾ ਲੈ ਕੇ ਕੁਝ ਗਰੁੱਪ ਜਿਹੜੇ ਸੀ ਉਹ ਘੁੰਮਦੇ ਜ਼ਰੂਰ ਰਹੇ। ਬਠਿੰਡਾ ਦੇ ਵਿੱਚ ਹਾਲਾਤ ਜਿਹੜੇ ਸੀ ਇੱਕ ਵਾਰੀ ਥੋੜੇ ਤਣਾਅਪੂਰਨ ਬਣੇ, ਪਰ ਜਿਹੜੀ ਪੁਲਿਸ ਦੀ ਸਖਤੀ ਸੀਗੀ ਉਹਨੇ ਹਾਲਾਤ ਜਿਹੜੇ ਸੀਗੇ ਉਹ ਤੁਰੰਤ ਕਾਬੂ ਦੇ ਵਿੱਚ ਲੈ ਆਂਦੇ। ਜਦੋਂ ਕਿ ਬਾਰ-ਬਾਰ ਕਈ ਮਾਮਲਿਆਂ ਦੇ ਵਿੱਚ ਲਗਾਤਾਰ ਫੇਲ ਹੋਈ, ਹਰਿਆਣੇ ਦੀ ਜਿਹੜੀ ਸਰਕਾਰ ਹੈ ਉੱਥੇ ਫਿਰ ਇੱਕ ਵਾਰੀ ਜਿਹੜੀ ਦੀ ਉਹ ਫੇਲ ਨਜ਼ਰ ਆਈ। ਹਰਿਆਣੇ ਦੇ 5 ਦਰਜਨ ਸ਼ਹਿਰਾਂ ਦੇ ਵਿੱਚ ਬੰਦ ਦਾ ਅਕਸਰ ਜਿਹੜਾ ਮਿਲਿਆ ਦੇਖਣ ਨੂੰ। ਅੰਦੋਲਨ ਦੇ ਦੌਰਾਨ 200 ਤੋਂ ਕਰੀਬ ਲੋਕ ਤੇ 50 ਦੇ ਕਰੀਬ ਪੁਲਿਸ ਵਾਲੇ ਜਿਹੜੇ ਸੀਗੇ ਜੀ ਉਹ ਹਰਿਆਣੇ ਦੇ ਵਿੱਚ ਜ਼ਖਮੀ ਹੋਏ। ਹਰਿਆਣੇ ਦੇ ਵਿੱਚ 50 ਕਰੋੜ ਰੁਪਏ ਤੋਂ ਵੱਧ ਦੀ ਸਰਕਾਰੀ ਤੇ ਪ੍ਰਾਈਵੇਟ ਪ੍ਰਾਪਰਟੀ ਜਿਹੜੀ ਸੀ ਉਹਦਾ ਨੁਕਸਾਨ ਪਹੁੰਚਾਇਆ ਗਿਆ ਉਹਨੂੰ। ਦਰਜਨ ਤੋਂ ਵੱਧ ਰੋਡਵੇਜ਼ ਦੀਆਂ ਬੱਸਾਂ ਦੀ ਤੋੜ ਭੰਨ ਕੀਤੀ ਗਈ। ਕੈਥਲ ਦੇ ਵਿੱਚ ਹਾਲਾਤ ਜਿਹੜੇ ਸੀ ਸਭ ਤੋਂ ਜ਼ਿਆਦਾ ਤਣਾਅਪੂਰਨ ਜਿਹੜੇ ਸੀਗੇ ਉਹ ਰਹੇ। ਜਿਹੜੇ ਪ੍ਰਦਰਸ਼ਨਕਾਰੀ ਸੀ ਤੇ ਪੁਲਿਸ ਵਾਲੇ ਸੀਗੇ ਉਹਨਾਂ ਦੀ ਸਿੱਧੀ ਝੜਪ ਜਿਹੜੀ ਜੀ ਇੱਥੇ ਹੋਈ। ਪੁਲਿਸ ਵਾਲੇ ਤੇ ਜਿਹੜੇ ਪ੍ਰਦਰਸ਼ਨਕਾਰੀ ਸੀ, ਕਦੀ ਪ੍ਰਦਰਸ਼ਨਕਾਰੀ ਹਾਵੀ ਹੋ ਜਾਂਦੇ ਤੇ ਕਦੀ ਜਿਹੜੇ ਸੀਗੇ ਜੀ ਪੁਲਿਸ ਵਾਲੇ ਹਾਵੀ ਹੁੰਦੇ। 50 ਦੇ ਕਰੀਬ ਮੋਟਰਸਾਈਕਲ ਲੂਹੇ ਗਏ, 6 ਕਾਰਾਂ, ਰੋਡਵੇਜ਼ ਦੀ ਬੱਸ, 3 ਟਰੱਕ ਜਿਹੜੇ ਸੀ ਉਹਨਾਂ ਨੂੰ ਨੁਕਸਾਨ ਪਹੁੰਚਿਆ। ਹਿਸਾਰ, ਯਮੁਨਾ ਨਗਰ, ਫਰੀਦਾਬਾਦ ਤੇ ਕਰਨਾਲ ਦੇ ਵਿੱਚ ਥਾਂ ਦੇ ਉੱਤੇ ਜਿਹੜੀ ਸੀ ਉਹ ਹਿੰਸਾ ਹੋਈ, ਪਰ ਪੰਜਾਬ ਕਮ ਸੇ ਕਮ ਹਿੰਸਾ ਤੋਂ ਬਚਿਆ ਰਿਹਾ। ਜੀ ਵੈਸੇ ਜਿੱਥੇ ਵੀ ਹੋਈ ਆ ਜਿਹੜੇ ਦੁਨੀਆ ਤੋਂ ਚਲੇ ਗਏ ਬਹੁਤ ਮਾੜੀ ਗੱਲ ਆ। ਤੇ ਅੱਗੇ ਗੱਲ ਕਰਦੇ ਹਾਂ ਜੀ, ਇਰਾਕ ਦੇ ਵਿੱਚੋਂ ਆਈਆਂ ਲਾਸ਼ਾਂ ਪੰਜਾਬ ਦੇ ਵਿੱਚ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਸੋਗ ਫੈਲਿਆ। ਇੱਕ ਤਾਂ ਜੀ ਕਿਉਂਕਿ ਇੰਗਲਿਸ਼ ਦਾ ਵਰਡ ਤਾਂ ਹੈਗਾ ਇਹਦੇ ਵਾਸਤੇ ਰਿਮੇਨਸ, ਜਿਹੜਾ ਹਿੰਦੀ ਚੈਨਲ ਸੀਗੇ ਜੀ ਉਹ ਅਵਸ਼ੇਸ਼ ਇਹਨੂੰ ਕਹਿੰਦੇ ਰਹੇ, ਜਿਹੜਾ ਕਿ ਸਹੀ ਲਫ਼ਜ਼ ਵੀ ਹੈ ਇੰਗਲਿਸ਼ ਦਾ ਜੇ ਤਰਜਮਾ ਕਰੀਏ। ਪੰਜਾਬੀ ਚੈਨਲਾਂ ਨੂੰ ਲਫ਼ਜ਼ ਨਹੀਂ ਲੱਭਿਆ ਜੀ, ਉਹ ਅਵਸ਼ੇਸ਼ ਦੀ ਵਰਤੋਂ ਜਿਹੜੀ ਉਹ ਕਰਦੇ ਰਹੇ, ਜਿਹੜੇ ਕਿ ਪੰਜਾਬੀ ਦਾ ਲਫ਼ਜ਼ ਨਹੀਂ ਹੈ। ਇਹ ਬਚੇ ਅੰਗ ਜਾਂ ਬਚੇ ਕੁਛੇ ਅੰਗ ਜਿਹੜੇ ਆ ਜੀ ਉਹ ਲਫ਼ਜ਼ ਹੋ ਸਕਦਾ ਸੀਗਾ। ਖੈਰ ਇਹ ਜਿਹੜੇ ਉੱਥੋਂ ਬਾਕਸ ਸੀਗੇ, ਤਬੂਤ ਜਿਹੜੇ ਸੀਗੇ ਜੀ ਉਹਨਾਂ ਦੇ ਵਿੱਚ ਬੰਦ ਕਰਕੇ ਲਿਆਂਦੇ ਗਏ 38 ਦੇ ਕਰੀਬ ਜਿਹੜੇ ਰਿਮੇਨਸ ਸੀਗੇ ਉਹ। ਪ੍ਰਸ਼ਾਸਨ ਥਾਵਾਂ ਦੇ ਉੱਤੇ ਇਹ ਕਹਿੰਦਾ ਰਿਹਾ ਕਿ ਇਹਨਾਂ ਨੂੰ ਖੋਲ ਕੇ ਨਾ ਵੇਖਿਆ ਜਾਵੇ। ਕਿਹਾ ਜਾ ਰਿਹਾ ਜੀ ਕਿ ਇਹ ਫਿਕਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਖਾਂਦਾ ਸੀਗਾ ਵੀ ਇਹ ਕਿਤੇ ਦੁਬਾਰਾ DNA ਦੀ ਜਾਂਚ ਜਿਹੜੀ ਆ ਜੀ ਉਹ ਨਾ ਮੰਗ ਲੈਣ, ਕਿਉਂਕਿ ਕਈ ਕੁਛ ਹੈ ਇਹਦੇ ਪਿੱਛੇ। ਖੈਰ ਉਹ ਇੱਕ ਵੱਖਰਾ ਜਿਹੜਾ ਜੀ ਸਬਜੈਕਟ ਹੈ। ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਦੇ ਉੱਤੇ ਜਿਹੜੇ VK ਸਿੰਘ ਰਾਜ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਇਹ ਤਬੂਤ ਜਿਹੜੇ ਸੀ ਉਹ 38 ਜਾਣਿਆਂ ਦੇ ਲੈ ਕੇ ਆਏ। ਅਗਲਵਾਂਡੀ ਲੈਣ ਦੇ ਵਾਸਤੇ ਜਿਹੜੇ ਸੀਗੇ ਜੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਜਿਹੜੇ ਉਹ ਹਾਜ਼ਰ ਸੀਗੇ। ਜਦੋਂ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੈ ਜੀ ਉਦੋਂ ਇੱਕ ਵਾਰੀ ਹਾਲਾਤ ਜਿਹੜੇ ਜੀ ਅਜੀਬੋ ਗਰੀਬ ਬਣ ਗਏ, ਕਿਉਂਕਿ VK ਸਿੰਘ ਹੋਰਾਂ ਨੇ ਇਸ ਦੁੱਖ ਦੇ ਮੌਕੇ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਜਵਾਬ ਦਿੱਤੇ ਜਿਹੜੇ ਕਿ ਐਕਸਪੈਕਟ ਨਹੀਂ ਸੀ ਕੀਤੇ ਜਾ ਸਕਦੇ। ਕਿਉਂਕਿ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਇਹਦੇ ਨੌਕਰੀਆਂ ਵਗੈਰਾ ਜਿਹੜੀਆਂ ਜੀ ਇਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ, ਤਾਂ VK ਸਿੰਘ ਨੇ ਕਿਹਾ ਵੀ ਇਹ ਕੋਈ ਬਿਸਕੁਟ ਵੰਡਣ ਵਾਲੀ ਗੱਲ ਥੋੜ੍ਹੀ ਹੈ ਕਿ ਮੈਂ ਇੱਥੇ ਵੰਡ ਦੇਣੇ ਆ ਬਿਸਕੁਟ। ਇਹ ਕੋਈ ਜਵਾਬ ਨਹੀਂ ਸੀਗਾ ਜਿਹੜਾ VK ਸਿੰਘ ਨੇ ਦਿੱਤਾ ਉੱਥੇ। ਉਹ ਫੌਜ ਦੇ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ ਵਿਅਕਤੀ ਨੇ ਤੇ ਸ਼ਾਇਦ ਹੁਣ ਪੋਲੀਟੀਸ਼ੀਅਨ ਬਣੇ ਨੇ। ਇਹ ਕਿਤੇ ਨਾ ਕਿਤੇ ਭੁੱਲ ਕਰਦੇ ਰਹੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਫੌਜ ਦੇ ਮੁਖੀ ਵਜੋਂ ਹੀ ਇੱਕ ਕਿਸਮ ਦੇ ਨਾਲ ਖੁਦ ਨੂੰ ਪ੍ਰੈਜ਼ੈਂਟ ਜਿਹੜਾ ਵੀ ਉਹ ਕਰਦੇ ਪਏ ਸੀ। ਹਾਂ, ਵੱਧ ਬੋਲਣ ਵਾਲੇ ਅਕਸਰ ਚਰਚਾ ਦੇ ਵਿੱਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸੀਗੇ ਜੀ ਉਹ ਸੰਜਮ ਦੇ ਵਿੱਚ ਰਹੇ ਔਰ ਉਹਨਾਂ ਨੇ ਜਿਹੜੀਆਂ ਗੱਲਾਂ ਕੁਛ ਕੀਤੀਆਂ ਉਹਨੇ ਫਿਰ ਵੀ ਇਹਨੂੰ ਜਿਹੜਾ ਸੀਗਾ ਜੀ ਸਾਰੇ ਕੁਛ ਨੂੰ ਠੰਡਿਆ ਕਰ ਦਿੱਤਾ ਕਿ 5-5 ਲੱਖ ਰੁਪਏ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ, ਮੁੱਖ ਮੰਤਰੀ ਦੇ ਵੱਲੋਂ ਉਹਨਾਂ ਨੇ ਕੀਤਾ ਔਰ ਹਰੇਕ ਪਰਿਵਾਰ ਨੂੰ ਜਿਹੜੀ ਹੈ ਜੀ ਉਹ ਬਣਦੀ ਸਰਦੀ ਨੌਕਰੀ ਜਿਹੜਾ ਜੀ ਉਹ ਦੇਣ ਦਾ ਐਲਾਨ ਕੀਤਾ ਕਿ ਇਹ ਡਿਪੈਂਡ ਆ ਕਿ ਕੌਣ ਕਿੰਨਾ ਕੁ ਜਿਹੜਾ ਜੀ ਉਹ ਪੜ੍ਹਿਆ ਹੋਇਆ। ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਜਿਨ੍ਹਾਂ ਦੇ ਇਹ ਪਰਿਵਾਰਾਂ ਦੇ ਮੈਂਬਰ ਇਰਾਕ ਦੇ ਵਿੱਚ ਰੋਟੀ ਕਮਾਉਣ ਦੇ ਵਾਸਤੇ ਗਏ ਸਨ, ਉੱਥੇ ਆਈਸਿਸ ਅੱਤਵਾਦੀਆਂ ਨੇ ਇਹਨਾਂ ਨੂੰ ਮਾਰ ਦਿੱਤਾ। ਉਹ ਦੁਖੀ ਵਿਚਾਰੇ ਜਿਹੜਾ ਜੀ ਉਹ ਰਹੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਥਾਂ ਦੇ ਉੱਤੇ ਇਹ ਜਿਹੜੇ ਰਿਮੇਨਸ ਆਏ ਸੀਗੇ
ਇਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਸੀਗੀਆਂ ਜੀ ਉਹ ਨਿਭਾਈਆਂ ਗਈਆਂ। ਚਾਹੇ ਉਹ ਜਿਹੜਾ ਮਾਝੇ ਦੇ ਜ਼ਿਲ੍ਹੇ ਦੇ ਵਿੱਚ ਹੋਣ ਦੀ, ਜਿੱਥੇ ਤਕਰੀਬਨ 6 ਦੇ ਕਰੀਬ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਅੰਤਮ ਰਸਮਾਂ ਨਿਭਾਈਆਂ ਗਈਆਂ। ਆਦਮਪੁਰ ਦੇ ਵਿੱਚ ਚੂੜਵਾਲੀ ਦੇ ਵਿੱਚ ਸੁਰਜੀਤ ਸਿੰਘ ਦੀ ਦੇਹ ਜਿਹੜੀ ਸੀ ਉਹ ਆਈ। ਰਈਏ ਦੇ ਵਿੱਚ ਜਿਹੜਾ ਸੀਗਾ ਜੀ ਇਹ ਅੰਤਮ ਰਸਮਾਂ ਨਿਭਾਈਆਂ ਗਈਆਂ। ਸੰਗੂਆਣਾ ਜਿਹੜਾ ਚੰਡਿਆਲੀ ਦੇ ਨੇੜੇ ਪੈਂਦਾ, ਉੱਥੇ ਅੰਤਮ ਰਸਮਾਂ ਨਿਭਾਈਆਂ ਗਈਆਂ। ਹੁਸ਼ਿਆਰਪੁਰ ਦੇ ਵਿੱਚ 2 ਜਿਹੜੀਆਂ ਅਸਥੀਆਂ ਸੀਗੀਆਂ ਜੀ ਉਹ ਪਹੁੰਚੀਆਂ। ਸੇਲਕੀਆਣਾ, ਬਟਾਲੇ ਦੇ ਵਿੱਚ 4 ਜਗ੍ਹਾ ਦੇ ਉੱਤੇ ਜਿਹੜਾ ਸੀਗਾ ਜੀ ਇਹ ਅੰਤਮ ਰਸਮਾਂ ਨਿਭਾਈਆਂ ਗਈਆਂ। ਇੱਕ ਉਦਾਸੀ ਤੇ ਗਮਗੀਨ ਮਾਹੌਲ ਜਿਹੜਾ ਸੀਗਾ ਜੀ ਸਮੁੱਚੇ ਪੰਜਾਬ ਦੇ ਵਿੱਚ ਬਣਿਆ ਰਿਹਾ। ਜਿਹੜੇ ਪਰਿਵਾਰ ਸੀਗੇ ਜੀ ਉਹਨਾਂ ਦਾ ਗੁੱਸਾ ਗਿਲਾ ਜਿਹੜਾ ਜੀ ਉਹ ਬਿਲਕੁਲ ਜਾਇਜ਼ ਹੈ, ਜਿਹੜਾ ਉਹਨਾਂ ਦੇ ਚਿਹਰਿਆਂ ਤੋਂ ਵੀ ਝਲਕਦਾ ਸੀਗਾ ਵੀ ਇੱਕ ਤਾਂ ਉਹਨਾਂ ਦੇ ਪਰਿਵਾਰਾਂ ਦੇ ਜੀਅ ਜਿਹੜੇ ਸੀਗੇ ਉਹ ਤੁਰ ਗਏ, ਤੇ ਦੂਜਾ ਕੇਂਦਰ ਦੀ ਸਰਕਾਰ 4 ਵਰ੍ਹੇ ਉਹਨਾਂ ਨੂੰ ਕਮਲੇ ਬਣਾਉਂਦੀ ਰਹੀ। ਬਿਲਕੁਲ ਜੀ, ਚਿੱਟਾ ਸਾਫ਼ ਝੂਠ ਬੋਲਦੇ ਰਹੇ। ਤਾਂ ਅੱਗੇ ਅਰੁਣ ਜੇਤਲੀ ਦੀ ਜੇ ਗੱਲ ਕਰੀਏ ਤਾਂ ਉਸਨੇ ਕੇਜਰੀਵਾਲ ਦੀ ਮਾਫੀ ਮੰਨੀ। ਬਿਲਕੁਲ ਜੀ, ਐਕਚੁਅਲੀ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਜਿਹੜੀ ਹੈ ਜੀ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਨੇ ਮੁਆਫੀ ਮੰਗੀ ਸੀ। ਜਿਹੜਾ ਮਾਨਹਾਨੀ ਦਾ ਕੇਸ ਕੀਤਾ ਹੋਇਆ ਸੀਗਾ ਜੀ ਉਹਨੇ ਅਰਵਿੰਦ ਕੇਜਰੀਵਾਲ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੇ ਕੁਝ ਹੋਰ ਨੇਤਾਵਾਂ ਦੇ ਉੱਤੇ। ਜਿਹੜੇ ਅਰੁਣ ਜੇਤਲੀ ਨੇ ਜੀ ਉਹਦੀ ਮੰਗ ਇਹ ਸੀਗੀ ਕਿ ਬਾਕੀ ਜਿਹੜੇ ਇਹਨਾਂ ਦੇ ਸਾਥੀ ਨੇ ਉਹ ਵੀ ਮੁਆਫੀ ਮੰਗਣ। ਇੱਕ ਸਾਂਝੀ ਮਾਫੀ ਜਿਹੜੀ ਹੈ ਜੀ ਅਰਵਿੰਦ ਕੇਜਰੀਵਾਲ ਤੇ ਉਹਦੇ ਜਿਹੜੇ ਸਾਥੀ ਨੇ, ਜਿਹਦੇ ਵਿੱਚ ਸੰਜੇ ਸਿੰਘ, ਆਸ਼ੂਤੋਸ਼, ਦੀਪਕ ਵਾਜਪਾਈ ਤੇ ਰਾਘਵ ਚੱਡਾ ਸ਼ਾਮਲ ਨੇ, ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਇਹ ਮੁਆਫੀ ਜਿਹੜੀ ਸੀ ਉਹ ਮੰਗ ਲਈ। ਤੇ ਅਰੁਣ ਜੇਤਲੀ ਕਿਉਂਕਿ ਜੇ ਦੇਖਿਆ ਜਾਵੇ ਟੈਕਨੀਕਲੀ ਉਹਨੂੰ ਮੰਨਣਾ ਪੈਣਾ ਸੀਗਾ ਇਹ, ਔਰ ਉਹਨਾਂ ਨੇ ਇਹ ਮੰਨ ਲਿਆ ਇਸ ਮੁਆਫੀ ਨੂੰ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਸਾਥੀਆਂ ਨੇ ਲਿਖਿਆ ਕਿ DDA ਦੇ ਵਾਸਤੇ ਜਿਹੜੀ ਜਾਣਕਾਰੀ ਉਹਨਾਂ ਨੂੰ ਮਿਲੀ ਸੀ ਉਹਦੇ ਮੁਤਾਬਕ ਉਹਨਾਂ ਨੇ ਕੁਝ ਦੋਸ਼ ਲਾਏ ਸੀਗੇ। ਉਹ ਕਹਿੰਦੇ ਕਿ ਹੁਣ ਮੈਨੂੰ ਪਤਾ ਲੱਗਿਆ ਕਿ ਦੋਸ਼ ਸਹੀ ਨਹੀਂ ਸੀ, ਤੁਹਾਨੂੰ ਤੇ ਤੁਹਾਡੇ ਪਰਿਵਾਰ ਦੀ ਹੋਈ ਜਿਹੜੀ ਬਦਨਾਮੀ ਆ ਉਹਦੇ ਵਾਸਤੇ ਮੈਂ ਮੁਆਫੀ ਜਿਹੜੀ ਹੈ ਜੀ ਉਹ ਮੰਗਦਾ। ਕੁਮਾਰ ਵਿਸ਼ਵਾਸ ਵੀ ਇਹਦੇ ਵਿੱਚ ਸ਼ਾਮਲ ਸੀ, ਉਹਨੇ ਇਹਦੇ ਉੱਤੇ ਸਾਈਨ ਨਹੀਂ ਕੀਤੇ, ਇਸ ਕਰਕੇ ਉਹਦੇ ਉੱਤੇ ਇਹ ਮਾਮਲਾ ਜਿਹੜਾ ਜੀ ਉਹ ਚੱਲਦਾ ਰਹੂਗਾ। ਇਹ ਮੁਆਫੀ ਦੀ ਸ਼ੁਰੂਆਤ ਜਿਹੜੀ ਹੈ ਜੀ ਇੱਥੋਂ ਪੰਜਾਬ ਤੋਂ ਕੀਤੀ ਗਈ ਸੀ, ਬਿਕਰਮ ਸਿੰਘ ਮਜੀਠੀਆ ਤੋਂ, ਜਿਹੜੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਮੁਆਫੀ ਮੰਗੀ ਸੀ। ਕੱਲ ਜਿਹੜਾ ਇਹ ਕੇਸ ਬਿਕਰਮ ਮਜੀਠੀਆ ਨੇ ਕੀਤਾ ਹੋਇਆ ਸੰਜੇ ਸਿੰਘ ਦੇ ਉੱਤੇ, ਉਹਦੀ ਵੀ ਤਰੀਕ ਸੀ ਅੰਮ੍ਰਿਤਸਰ ਦੇ ਵਿੱਚ। ਸੰਜੇ ਸਿੰਘ ਨੇ ਇੱਥੇ ਤਰੀਕ ਵੀ ਭੁਗਤੀ ਤੇ ਇਹ ਵੀ ਕਿਹਾ ਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਲਾਏ ਦੋਸ਼ਾਂ ਦੇ ਮਾਮਲੇ ਦੇ ਉੱਤੇ ਅਜੇ ਵੀ ਕਾਇਮ ਨੇ ਤੇ ਉਹ ਕੋਈ ਮੁਆਫੀ ਬਿਕਰਮ ਸਿੰਘ ਮਜੀਠੀਆ ਤੋਂ ਨਹੀਂ ਮੰਗਣ ਜੀ। ਤੇ ਅੱਗੇ ਗੱਲ ਕਰਦੇ ਜੀ ਫੇਸਬੁੱਕ ਦੇ ਪਾਏ ਹੋਏ ਕਲਿੱਪ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਨੂੰ ਘੇਰਿਆ। ਐਕਚੁਅਲੀ ਜੀ ਜਿਹੜਾ ਪਿਛਲਾ ਵਿਧਾਨ ਸਭਾ ਦਾ ਸੈਸ਼ਨ ਸੀਗਾ ਉਹ ਬੜਾ ਤੁਸੀਂ ਕਹਿ ਲਓ ਕਿ ਕੁੜੱਤਣ ਭਰਿਆ ਸੈਸ਼ਨ ਸੀਗਾ। ਇਹਦੇ ਵਿੱਚ ਚਾਹੇ ਜਿਹੜੇ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਪਸ ਦੇ ਵਿੱਚ ਬਹਿਸਦੇ ਰਹੇ, ਨੀਵੇਂ ਪੱਧਰ ਦੀ ਭਾਸ਼ਾ ਬੋਲਦੇ ਰਹੇ। ਸਮਾਗਮ ਦੇ ਅਖੀਰਲੇ ਦਿਨ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਹੁਰੀ ਮਾਵਾਂ ਭੈਣਾਂ ਦੀਆਂ ਗਾਲਾਂ ਦੇ ਉੱਤੇ ਵੀ ਉਤਰੇ ਰਹੇ। ਇਸ ਤੋਂ ਇਲਾਵਾ ਲਾਸਟ ਦਿਨ ਜਿਹੜਾ ਸੀਗਾ ਜੀ ਮਰਿਆਦਾ ਮਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਖਿਲਾਫ ਲਿਆਂਦਾ ਗਿਆ, ਔਰ ਇਹ ਮਰਿਆਦਾ ਮਤਾ ਜਿਹੜਾ ਸੀ ਬ੍ਰਹਮ ਮਹਿੰਦਰਾ ਲੈ ਕੇ ਆਏ। ਸਰਕਾਰ ਨੇ ਪਾਸ ਹੋ ਜਾਣਾ ਸੀ, ਉਹਨਾਂ ਦੀ ਮੈਜੋਰਿਟੀ ਆ, ਪਾਸ ਵੀ ਹੋ ਗਿਆ। ਹੁਣ ਜਿਹੜਾ ਜੀ ਇੱਕ ਮਾਮਲਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਉਭਾਰਿਆ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਫੇਸਬੁੱਕ ਪੇਜ ਦੇ ਉੱਤੇ ਵਿਧਾਨ ਸਭਾ ਦੀ ਕਾਰਵਾਈ ਦੇ 2 ਕਲਿੱਪ ਜਿਹੜੇ ਆ ਜੀ ਉਹਨਾਂ ਨੇ ਜਾਰੀ ਕੀਤੇ, ਔਰ ਉਹਨਾਂ ਨੇ ਇਹ ਕਿਹਾ ਕਿ ਫੇਸਬੁੱਕ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਜੀ ਨਹੀਂ ਪਾਈ ਜਾ ਸਕਦੀ। ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੂੰ ਚਿੱਠੀ ਲਿਖ ਕੇ ਮੰਗ ਜਿਹੜੀ ਕੀਤੀ ਆ ਕਿ ਇਹਨੂੰ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਬਦਲੇ ਨੋਟਿਸ ਜਾਰੀ ਜਿਹੜਾ ਜੀ ਉਹ ਕੀਤਾ ਜਾਵੇ। ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਬਜਟ ਸੈਸ਼ਨ ਦੇ ਵਿੱਚ ਦਿੱਤੇ ਆਪਣੇ ਭਾਸ਼ਣ ਦੇ 2 ਕਲਿੱਪ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਜੀ ਪਾਏ ਆ। ਇਹ 27 ਮਾਰਚ 18 ਨੂੰ ਰਾਜਪਾਲ ਨੂੰ ਜਦੋਂ ਸੰਬੋਧਨ ਹੋਏ ਨੇ ਉਹਦੀ ਜਿਹੜੀ ਬਹਿਸ ਹੈ ਉਹਨੂੰ ਮੁਕੰਮਲ ਕਰਨ ਸਮੇਂ ਦਿੱਤੇ ਗਏ ਭਾਸ਼ਣ ਦਾ ਹਿੱਸਾ ਨੇ। ਉਹਨਾਂ ਨੇ ਕਿਹਾ ਕਿ ਇਹਨੂੰ ਪ੍ਰਕਿਰਿਆ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰਨ ਜਾਂ ਦਿਖਾਉਣ ਦੀ ਆਗਿਆ ਨਹੀਂ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਇੱਕ ਫੇਸਬੁੱਕ ਪੇਜ ਦੇ ਉੱਤੇ ਉਹਨਾਂ ਨੇ ਕਲਿੱਪ ਸਾਂਝਾ ਕੀਤਾ ਸੀ, ਉਹਨੂੰ ਲੈ ਕੇ ਸ਼ੋਰ ਸ਼ਰਾਬਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀਗਾ। ਟੈਕਨੀਕਲੀ ਦੇਖਿਆ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪੇਜ ਜਿਹੜਾ ਵੀ ਚਲਾਉਂਦਾ ਜੀ ਕੋਈ, ਉਹਦੇ ਵੱਲੋਂ ਕੀਤੀ ਇਸ ਮਿਸਟੇਕ ਨੂੰ ਫੜ ਲਿਆ। ਹੁਣ ਦੇਖਦੇ ਆ ਕਿ ਅੱਗੋਂ ਜਿਹੜਾ ਜੀ ਇਹਦੇ ਉੱਤੇ ਐਕਸ਼ਨ ਕੀ ਲੈਂਦੇ ਨੇ ਵਿਧਾਨ ਸਭਾ ਦੇ
स्पीकर जिन्हों ने झट देनी मर्यादा मता जिहड़ा जी सुखपाल सिंह खैरा होरां दे खिलाफ तां पास जिहड़ा जी कर दिता सीगा भी हुण इहदे उत्ते भी एक्शन जिहड़ा जी ओह लैंदे ने कोई ਜਾਂ ਨਹੀਂ ਜੀ ਡਿਪੈਂਡ ਆ ਉਹਦੇ ਲੈਣਾ ਜਾਂ ਨਹੀਂ। ਤੇ ਅੱਗੇ ਮਾਤਾ ਗੁਜਰੀ ਦੇ ਵਿੱਚ ਹੋਈਆਂ ਜਿਹੜੀਆਂ ਕੁਛ ਨਿਯੁਕਤੀਆਂ ਆ ਉਹਨਾਂ ਦਾ ਮਾਮਲਾ ਭਖਿਆ। ਐਕਚੁਅਲੀ ਨਿਯੁਕਤੀਆਂ ਦਾ ਮਾਮਲਾ ਤਾਂ ਜਿਹੜਾ ਜੀ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜਾ ਉਹ ਭਖ ਰਿਹਾ ਕਿਉਂਕਿ ਜਿਹੜੇ ਪਿਛਲੇ ਪ੍ਰਧਾਨ ਸੀਗੇ ਜੀ ਕਿਰਪਾਲ ਸਿੰਘ ਬਡੂੰਗਰ ਹੋਰੀ ਉਹ ਆਪਣੀਆਂ ਨਿਯੁਕਤੀਆਂ ਕਰ ਗਏ। ਉਹ ਨਿਯੁਕਤੀਆਂ ਜਿਹੜੀਆਂ ਜੀ ਉਹ ਰੱਦ ਕੀਤੀਆਂ ਗਈਆਂ ਪਿਛਲੇ ਦਿਨੀ ਨਵੇਂ ਪ੍ਰਧਾਨ ਦੇ ਵੱਲੋਂ। ਇਹਨੂੰ ਲੈ ਕੇ ਜਿਹੜਾ ਜੀ ਆਪਸ ਦੇ ਵਿੱਚ ਹੋ ਹੱਲਾ ਜਿਹੜਾ ਉਹ ਜਾਰੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਨਾਲ ਕਈ ਕੁਛ ਹੋਰ ਆਉਣ ਵਾਲੇ ਦਿਨਾਂ ਦੇ ਦੌਰਾਨ ਸਾਹਮਣੇ ਜਿਹੜਾ ਜੀ ਉਹ ਆਊਗਾ ਕਿਉਂਕਿ ਇਹ ਆਪਸ ਦੇ ਵਿੱਚ ਸਾਰੇ ਇੱਕ ਦੂਜੇ ਦਾ ਤਾਂ ਲੁਕੋ ਕੇ ਰੱਖਦੇ ਆ ਨਾ। ਜੇ ਹੁਣ ਇੱਕ ਦਾ ਨਿਕਲਿਆ ਫਿਰ ਦੂਜਿਆਂ ਦਾ ਵੀ ਜਿਹੜਾ ਜੀ ਉਹ ਨਿਕਲਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ 500 ਫਾਰਗ ਕੀਤੇ ਗਏ ਮੁਲਾਜ਼ਮ ਨੇ ਉਹ ਮਾਮਲਾ ਤਾਂ ਅਜੇ ਸ਼ਾਂਤ ਨਹੀਂ ਜਿਹੜਾ ਜੀ ਆ ਰਿਹਾ ਜਦੋਂ ਕਿ ਜਿਹੜੇ ਸਾਬਕਾ ਪ੍ਰਧਾਨ ਨੇ ਕਿਰਪਾਲ ਸਿੰਘ ਬਡੂੰਗਰ ਤੇ ਮੌਜੂਦਾ ਪ੍ਰਧਾਨ ਦੇ ਕਈ ਅਧਿਕਾਰੀਆਂ ਦੇ ਖਿਲਾਫ ਉਹਨਾਂ ਨੇ ਮੋਰਚਾ ਜਿਹੜਾ ਜੀ ਉਹ ਖੋਲ ਦਿੱਤਾ। ਮਾਤਾ ਗੁਜਰੀ ਕਾਲਜ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਇੱਥੇ ਵਿੰਗੇਟੇ ਦੇ ਢੰਗ ਦੇ ਨਾਲ ਕੀਤੀਆਂ ਗਈਆਂ 50 ਤੋਂ ਵੱਧ ਨਿਯੁਕਤੀਆਂ ਦਾ ਮਾਮਲਾ ਜਿਹੜਾ ਜੀ ਉਹ ਗਰਮਾ ਗਿਆ। ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਦੇ ਉੱਤੇ ਚੁੱਪ ਜਿਹੜੀ ਹੈ ਜੀ ਉਹ ਵੱਟ ਲਈ ਹੈ। ਕਮੇਟੀ ਦੇ ਡਾਇਰੈਕਟਰ ਦੀ ਨਿਯੁਕਤੀ ਤੋਂ ਪਹਿਲਾਂ ਜਤਿੰਦਰ ਸਿੰਘ ਸਿੱਧੂ ਜਦੋਂ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਜਿਹੜਾ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਹੈ ਇਹਦੇ ਵਿੱਚ ਪ੍ਰਿੰਸੀਪਲ ਸੀ ਤਾਂ ਉਹਨੇ ਆਪਣੇ ਕਾਰਜਕਾਲ ਦੇ ਦੌਰਾਨ ਕਈ ਚਹੇਤਿਆਂ ਨੂੰ ਬਿਨਾਂ ਪੁਖਤਾ ਨਿਯੁਕਤੀ ਪੱਤਰ ਜਾਂ ਨਿਯੁਕਤੀ ਪੱਤਰਾਂ ਦੀ ਮਿਆਦ ਪੁੱਗੇ ਜਾਣ ਤੋਂ ਬਾਅਦ ਵੀ ਕਾਲਜ ਦੀ ਨੌਕਰੀ ਦਿੱਤੀ ਤੇ ਕਾਲਜ ਦੇ ਫੰਡਾਂ ਦੇ ਵਿੱਚੋਂ ਉਹਨੂੰ ਤਨਖਾਹ ਦੇ ਕੇ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਨੂੰ ਚੂਨਾ ਲਾਇਆ। ਫੰਡਾਂ ਦੀ ਹੇਰਫੇਰ ਦੇ ਨਾਲ ਜੁੜੇ ਇਸ ਮਾਮਲੇ ਦੇ ਵਿੱਚ ਅਗਲਾ ਪ੍ਰਿੰਸੀਪਲ ਜਿਹੜੇ ਕਸ਼ਮੀਰ ਸਿੰਘ ਸੀਗੇ ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਤੋਂ ਜਾਣੂ ਕਰਵਾਇਆ। ਇਹ ਕਿਹਾ ਜਾ ਰਿਹਾ ਜੀ ਕਿ ਇਸ ਮਾਮਲੇ ਨੂੰ ਇਸ ਕਰਕੇ ਠੰਡੇ ਬਸਤੇ ਦੇ ਵਿੱਚ ਪਾਤਾ ਕਿਉਂਕਿ ਡਾਇਰੈਕਟਰ ਸਿੱਧੂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਨਜ਼ਦੀਕੀ ਹੈ। ਹੁਣ ਮੌਜੂਦਾ ਪ੍ਰਿੰਸੀਪਲ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਪਿਛਲੇ ਪ੍ਰਿੰਸੀਪਲ ਦੇ ਕਾਰਜਕਾਲ ਦੇ ਦੌਰਾਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਤੋਂ ਪਰਦਾ ਉੱਠਿਆ ਸੀ ਜਿਨ੍ਹਾਂ ਦੇ ਕੰਟਰੈਕਟ ਕਦੋਂ ਦੇ ਖਤਮ ਹੋਏ ਸੀਗੇ ਤੇ ਉਹਨਾਂ ਨੂੰ ਨਿਰੰਤਰ ਤਨਖਾਹ ਕਾਲਜ ਦੀ ਮੈਨੇਜਮੈਂਟ ਦੇ ਵੱਲੋਂ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਸੀਗੀ। ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਪਿਛਲੇ ਦਿਨੀ 11.5 ਅਰਬ ਰੁਪਈਏ ਦਾ ਬਜਟ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ। ਲੋਕਾਂ ਦਾ ਸੰਗਤ ਦਾ ਜਿਹੜਾ ਜੀ ਇਹ ਪੈਸਾ ਹੈ ਔਰ ਉਹਨੂੰ ਵਰਤਿਆ ਕਿਵੇਂ ਜਾ ਰਿਹਾ। ਇੱਕ ਪਹਿਲੀਆਂ ਜਿਹੜੀਆਂ ਨਿਯੁਕਤੀਆਂ ਨੇ ਉਹ ਮਾਮਲਾ ਤੇ ਹੁਣ ਆਹ ਦੂਸਰਾ ਜਿਹੜਾ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਬੰਦੇ ਜਿਹੜੇ ਜੀ ਉਹ ਲਾ ਲਏ ਗਏ ਔਰ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਨੇ ਜੀ ਉਹ ਦਿੱਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਚੋਂ ਭਾਵ ਕੇ ਸੰਗਤ ਦੇ ਖਜ਼ਾਨੇ ਦੀ। ਬਿਲਕੁਲ ਜੀ ਇਹ ਲੁੱਟ ਖਸੁੱਟ ਤਾਂ ਬਹੁਤ ਦੇਰ ਦੀ ਚੱਲਦੀ ਹੈ। ਅੱਗੇ ਮੁਕਤਸਰ ਦੀ ਗੱਲ ਕਰਦੇ ਹਾਂ ਜੀ ਉੱਥੇ ਇੱਕ ਬੰਦੇ ਨੇ ਆਪਣੇ ਪਰਿਵਾਰ ਨੂੰ ਮਾਰ ਕੇ ਖੁਦਕੁਸ਼ੀ ਕੀਤੀ। ਬਿਲਕੁਲ ਜੀ ਐਕਚੁਅਲੀ ਇਹ ਕਈ ਕੁਛ ਜਿਹੜਾ ਜੀ ਉਹ ਸਾਹਮਣੇ ਆਈ ਜਾ ਰਿਹਾ ਜੀ ਖੁਦਕੁਸ਼ੀਆਂ ਵਾਲੇ ਮਾਮਲੇ ਦੇ ਵਿੱਚ ਸਟ੍ਰੈਸ ਜਿਹੜਾ ਜੀ ਉਹ ਲੋੜ ਤੋਂ ਵੱਧ ਇੱਥੇ ਇੱਕ ਬੰਦਾ ਪਟਿਆਲੇ ਦੇ ਵਿੱਚ ਇਸ ਕਰਕੇ ਹੀ ਖੁਦਕੁਸ਼ੀ ਕਰ ਗਿਆ ਗੱਡੀ ਮੂਹਰੇ ਕਿ ਉਹਦਾ ਬਿਜਲੀ ਦਾ ਬਿੱਲ ਬਹੁਤ ਆ ਗਿਆ ਉਹ ਵਿਚਾਰਾ ਦੇ ਨਹੀਂ ਸੀ ਸਕਦਾ। ਕਈ ਜਗ੍ਹਾ ਦੇ ਉੱਤੇ ਗਿਆ ਉਹ 2 ਜਣਿਆਂ ਦੇ ਨਾਮ ਜਿਹੜੇ ਜੀ ਉਹ ਲੈ ਕੇ ਬਿਜਲੀ ਬੋਰਡ ਦੇ ਜਿਹੜੇ ਨੇ ਉਹ ਖੁਦਕੁਸ਼ੀ ਕਰ ਗਿਆ ਕਿ ਮੈਂ ਇੰਨਾ ਬਿੱਲ ਕਿੱਥੋਂ ਤਾਰਾਂ। ਇਹ ਮਾਮਲਾ ਜਿਹੜਾ ਜੀ ਮੁਕਤਸਰ ਦਾ ਹੈ ਜਿੱਥੇ ਇੱਕ ਬੰਦੇ ਨੇ ਆਪਣੀ ਘਰ ਵਾਲੀ ਆਪਣੀ ਸੱਸ ਦੀ ਗੋਲੀਆਂ ਮਾਰ ਕੇ ਹੱਤਿਆ ਕਰਤੀ। ਬਾਅਦ ਦੇ ਵਿੱਚ ਉਹਨੇ ਆਪਣੇ ਆਪ ਨੂੰ ਵੀ ਗੋਲੀ ਜਿਹੜੀ ਸੀ ਉਹ ਮਾਰ ਲਈ। ਇਹਦੇ ਵਿੱਚ ਜਿਹੜਾ ਜੀ ਕਮਲਜੀਤ ਹੈ ਇਹ ਜੀ ਤੇ ਰਮੇਸ਼ ਕੁਮਾਰ ਦਾ ਮੁੰਡਾ ਹੈ ਉਹਦੀ ਘਰ ਵਾਲੀ ਮਨੀਸ਼ਾ ਤੇ ਉਹਦੀ ਸੱਸ ਜਿਹੜੀ ਕੰਚਨ ਬਾਲਾ ਇਹਨਾਂ ਦੀ ਪਛਾਣ ਜਿਹੜੀ ਹੈ ਜੀ ਉਹ ਹੋਈ ਆ। ਇਹਨਾਂ ਦਾ ਵਿਆਹ ਕੋਈ 5 ਸਾਲ ਪਹਿਲਾਂ ਜਿਹੜਾ ਜੀ ਹੋਇਆ ਸੀਗਾ। ਉਹ ਆਨੰਦਗੜ੍ਹ ਦੇ ਵਿੱਚ ਦਵਾਈਆਂ ਦੀ ਦੁਕਾਨ ਜਿਹੜੀ ਉਹ ਕਰਦਾ ਸੀਗਾ। ਵਿਆਹ ਤੋਂ ਸਾਲ ਕੁ ਬਾਅਦ ਦਾਜ ਦੇ ਮਾਮਲੇ ਦੇ ਉੱਤੇ ਇਹਦੇ ਸਹੁਰੇ ਪਰਿਵਾਰ ਨੇ ਇਹਦੇ ਉੱਤੇ ਜਿਹੜਾ ਜੀ ਉਹ ਦੋਸ਼ ਜਿਹੜਾ ਉਹ ਲਾਇਆ ਸੀਗਾ। ਮਾਮਲਾ ਜਿਹੜਾ ਸੀਗਾ ਉਹ ਪਹੁੰਚ ਗਿਆ ਸੀਗਾ ਜੀ ਪੁਲਿਸ ਦੇ ਕੋਲੇ ਵੀ। ਉਸ ਤੋਂ ਬਾਅਦ ਉਹ ਆਪਣੇ ਪੇਕੇ ਜਿਹੜਾ ਜੀ ਆ ਕੇ ਰਹਿਣ ਲੱਗ ਪਈ ਸੀ ਇਹਦੀ ਜਿਹੜੀ ਪਤਨੀ ਕਮਲਜੀਤ ਵੀ ਇੱਥੇ ਹੀ ਆ ਗਿਆ ਤੇ ਇਹ ਇੱਥੇ 2 ਸਾਲ ਜਿਹੜਾ ਜੀ ਮੁਕਤਸਰ ਦੇ ਆਦਰਸ਼ ਨਗਰ ਇਲਾਕੇ ਦੇ ਵਿੱਚ ਰਹਿਣ ਜਿਹੜਾ ਜੀ ਉਹ ਲੱਗ ਗਏ। ਕਮਲਜੀਤ ਦੇ ਖਿਲਾਫ ਨਸ਼ਾ ਤਸਕਰੀ ਦਾ ਕੇਸ ਵੀ ਦਰਜ ਹੋਇਆ। ਉਹ ਮਹੀਨਾ ਪਹਿਲਾਂ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਆਇਆ। ਉਹਨੇ ਆਪਣੇ ਸਹੁਰੇ ਪਰਿਵਾਰ ਦੇ ਜਿਹੜਾ ਜੀ ਉਹ ਜਾ ਕੇ ਘਰ ਦੇ ਵਿੱਚ ਆਪਣੀ ਪਤਨੀ ਨੂੰ ਗੋਲੀ ਮਾਰਤੀ ਆਪਣੀ ਸੱਸ ਨੂੰ ਗੋਲੀ ਮਾਰਤੀ ਤੇ ਬਾਅਦ ਦੇ ਵਿੱਚ ਉਹਨੇ ਆਪਣੇ ਆਪ ਨੂੰ ਵੀ ਗੋਲੀ ਜਿਹੜੀ ਜੀ ਉਹ ਮਾਰ ਲਈ। ਇੱਕ ਆਡੀਓ ਕਲਿੱਪ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਜਿਹੜੀ ਉਹ ਘੁੰਮ ਰਹੀ ਆ। ਇਹ ਆਡੀਓ ਕਲਿੱਪ ਜਿਹੜੀ ਹੈ ਜੀ ਦੱਸਿਆ ਜਾ ਰਿਹਾ ਕਿ ਗੋਲੀ ਮਾਰਨ ਵਾਲੇ ਦੀ ਆ।
ਉਹਦੇ ਵਿੱਚ ਗੋਲੀ ਇੱਕੋ ਜਿਹੜੀ ਹੈ ਜੀ ਉਹ ਚੱਲਦੀ ਹੈ, ਜਦੋਂ ਕਿ ਜਿਹੜੇ ਖੋਲ ਨੇ ਉੱਥੇ ਬਾਅਦ ਪੁਲਿਸ ਨੇ ਜਿਹੜੇ ਬਰਾਮਦ ਕੀਤੇ ਆ ਉਹ 6 ਖੋਲ ਜਿਹੜੇ ਆ ਜੀ ਉਹ ਦੱਸੀ ਦੇ ਆ। ਪੁਲਿਸ ਅਜੇ ਇਸ ਮਾਮਲੇ ਦੀ ਅੱਗੋਂ ਤਫਤੀਸ਼ ਜਿਹੜੀ ਹੈ ਜੀ ਉਹ ਕਰ ਰਹੀ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ ਪ੍ਰਵੀਨ ਤੋਗੜੀਆ ਦੀ, ਉਸਨੇ ਕੀਤੇ ਬੀਜੇਪੀ ਤੇ ਹਮਲੇ। ਇਹ ਕੁਛ ਜਿਹੜੇ ਜੀ ਬਿਆਨ, ਹਾਲਾਂਕਿ ਪ੍ਰਵੀਨ ਤੋਗੜੀਆ ਦਾ ਤਾਂ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨੇ ਰੋ ਰਾ ਕੇ ਪ੍ਰੈਸ ਕਾਨਫਰੰਸ ਸੀਗੀ ਕਿ ਉਹਦਾ ਕੁਛ ਵਖਰੀਵੇਂ ਜਿਹੜੇ ਆ ਜੀ ਉਹ ਪਏ ਹੋਏ ਆ ਉੱਪਰੋਂ। ਵੈਸੇ ਇੱਕ ਬਿਆਨ ਜਿਹੜਾ ਜੀ ਥੋੜਾ ਜਿਹਾ ਇਹ ਵੀ ਆਇਆ ਜਿਹੜਾ RSS ਦੇ ਮੁਖੀ ਦਾ ਕਿ ਕਾਂਗਰਸ ਮੁਕਤ ਭਾਰਤ ਸਾਡਾ ਬਿਆਨ ਨਹੀਂ ਹੈ। ਉਹ ਕਹਿੰਦੇ ਆ ਕਿ ਜਿਹੜਾ ਮੁਲਕ ਹੈ ਇਹਨੂੰ ਬਣਾਉਣ ਦੇ ਵਿੱਚ ਚਾਹੇ ਵਿਰੋਧੀ ਧਿਰ ਵੀ ਕਿਉਂ ਨਾ ਹੋਵੇ ਉਹਦਾ ਵੀ ਸਹਿਯੋਗ ਹੁੰਦਾ ਹੈ। ਇਸ ਕਰਕੇ ਉਹ ਕਹਿੰਦੇ ਇਹ ਸਿਆਸੀ ਜੁਮਲਾ ਹੋ ਸਕਦਾ, RSS ਦਾ ਇਹ ਬਿਆਨ ਨਹੀਂ ਗਾ। ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਪ੍ਰਧਾਨ ਹੈ ਪ੍ਰਵੀਨ ਤੋਗੜੀਆ, ਉਹਨੇ ਕੇਂਦਰ ਦੀ ਮੋਦੀ ਸਰਕਾਰ ਤੇ ਯੋਗੀ ਸਰਕਾਰ ਦੇ ਉੱਤੇ ਸ਼ਬਦੀ ਹਮਲਾ ਜਿਹੜਾ ਜੀ ਇੱਕ ਵਾਰੀ ਫੇਰ ਬੋਲਿਆ ਕੁਛ ਸਮੇਂ ਦੀ ਚੁੱਪ ਤੋਂ ਬਾਅਦ। ਯੂਪੀ ਚ ਮੁਰਾਦਾਬਾਦ ਡਿਸਟ੍ਰਿਕਟ ਪਹੁੰਚੇ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਜਿਹੜੇ ਇੱਥੇ ਵਰਕਰ ਸੀਗੇ ਜੀ, ਉਹਨਾਂ ਨੂੰ ਇਹ ਕਿਹਾ ਕਿ ਉਹ ਕੇਂਦਰ ਤੇ ਪ੍ਰਦੇਸ਼ ਦੀ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਲੈਣ। ਉਹਨਾਂ ਨੇ ਇਹ ਕਿਹਾ ਜੀ ਕਿ ਸਰਕਾਰ ਰਾਮ ਮੰਦਿਰ, ਕਿਸਾਨਾਂ ਦੀ ਆਤਮ ਹੱਤਿਆ, ਇੰਡਸਟਰੀ ਦੇ ਬੰਦ ਹੋਣ ਦੇ ਮਾਮਲੇ 'ਚ ਕੁਛ ਨਹੀਂ ਕਰ ਰਹੀ। ਪ੍ਰਵੀਨ ਤੋਗੜੀਆ ਨੇ ਕਿਹਾ ਕਿ ਰਾਮ ਦੇ ਨਾਮ ਦੇ ਉੱਤੇ ਸਰਕਾਰ ਲੋਕਾਂ ਦੇ ਨਾਲ ਧੋਖਾ ਕਰ ਰਹੀ ਆ। ਉਹਦਾ ਇਹ ਕਹਿਣਾ ਹੈ ਕਿ ਉਹਨੇ ਵਾਅਦਾ ਕੀਤਾ ਸੀਗਾ ਕਿ ਰਾਮ ਮੰਦਿਰ ਬਣਾਉਣਗੇ, ਪਰ ਹੁਣ ਇਹ ਕਹਿ ਰਿਹਾ ਕਿ ਜਦੋਂ ਤੱਕ ਕੋਰਟ ਦਾ ਹੁਕਮ ਨਹੀਂ ਆ ਜਾਂਦਾ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ। ਤੋਗੜੀਆ ਨੇ ਕਾਰ ਸੇਵਕਾਂ ਨੂੰ ਭੜਕਾਉਂਦਿਆਂ ਹੋਇਆ ਇਹ ਕਿਹਾ ਜੀ ਕਿ ਇਹ ਲੋਕ ਭੁੱਲ ਗਏ ਨੇ BJP ਵਾਲੇ ਜਿਨ੍ਹਾਂ ਨੇ ਰਾਮ ਮੰਦਿਰ ਦੇ ਵਾਸਤੇ ਅਸੀਂ ਜਿਹੜੇ ਜੀ ਉਹ ਬਲੀਦਾਨ ਦਿੱਤੇ। ਉਹਨਾਂ ਨੇ ਕਿਹਾ ਕਿ 20 ਕਰੋੜ ਤੋਂ ਜ਼ਿਆਦਾ ਲੋਕ ਇਸ ਵੇਲੇ ਬੇਰੁਜ਼ਗਾਰ ਨੇ। ਸਰਕਾਰ ਬੇਰੁਜ਼ਗਾਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਭਵਿੱਖ ਦੇ ਬਾਰੇ ਦੇ ਵਿੱਚ ਕੁਛ ਨਹੀਂ ਜਿਹੜਾ ਜੀ ਉਹ ਕਰ ਰਹੀ। ਵਪਾਰ ਜਿਹੜੇ ਨੇ ਉਹ ਲਗਾਤਾਰ ਬੰਦ ਹੋ ਰਹੇ ਨੇ ਔਰ ਲੋਕ ਜਿਹੜੇ ਨੇ ਉਹ ਆਤਮ ਹੱਤਿਆਵਾਂ ਕਰ ਰਹੇ ਨੇ। ਔਰ ਇਹ ਵੀ ਕਿਹਾ ਕਿ ਕਿਸਾਨਾਂ ਦੀ ਆਤਮ ਹੱਤਿਆ ਮਾਮਲੇ ਦੇ ਉੱਤੇ ਜਿਹੜਾ ਜੀ ਅਸੀਂ ਟੌਪ ਦੇ ਉੱਤੇ ਖੜੇ ਹਾਂ। ਪਿਛਲੇ ਦਿਨੀ ਤੋਗੜੀਆ ਜਿਹਦੇ ਉੱਤੇ ਇੱਕ ਮਾਮਲਾ ਜਿਹੜਾ ਜੀ ਦਰਜ ਸੀਗਾ, ਉਸ ਮਾਮਲੇ ਦੇ ਉੱਤੇ ਉਹਦੇ ਕਾਫੀ ਡਰਾਮਾ ਜਿਹੜਾ ਜੀ ਉਦੋਂ ਸਾਹਮਣੇ ਆਇਆ ਸੀਗਾ ਤੇ ਉਹ ਮਾਮਲਾ ਜਿਹੜਾ ਜੀ ਆਲਮੋਸਟ ਖਤਮ ਹੋ ਗਿਆ। ਤੁਸੀਂ ਇਹ ਕਹਿ ਲਓ ਕਿ ਮਾਮਲਾ ਖਤਮ ਹੋਣ ਤੋਂ ਬਾਅਦ ਪ੍ਰਵੀਨ ਤੋਗੜੀਆ ਨੇ ਸਿੱਧਾ ਹਮਲਾ ਜਿਹੜਾ ਜੀ ਉਹ BJP ਦੇ ਬੋਲਿਆ। ਬਿਲਕੁਲ ਜੀ, ਉੱਧਰੋਂ ਵਿਹਲੇ ਹੋ ਗਏ ਤੇ ਅਸਰਤ ਅਸੀਂ ਆਉਂਦੇ ਵਾਪਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਆਣ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਕੋਈ ਵੀ ਸਵਾਲ ਤੁਸੀਂ ਕਾਲ ਕਰ ਸਕਦੇ ਹੋ 4082725200 ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ। ਇਸ ਹਿੱਸੇ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤੁਸੀਂ ਸਵਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਹੁਣ ਚੱਲਦੇ ਹਾਂ ਜੀ ਤੁਹਾਡੀਆਂ ਕਾਲਸ ਵੱਲ। 408 272 5200। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਮਿਹਰਬਾਨੀ ਜੀ, ਧੰਨਵਾਦ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਜੀ ਰਾਜ ਮੰਡਿਕਰ। ਹਾਂਜੀ ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਇਹ ਹੈ ਜਿਹੜਾ ਡਾਕਟਰ ਅੰਬੇਦਕਰ ਦਾ ਨਾਮ ਬਦਲਿਆ ਗਿਆ, ਇਹ ਬਦਲਣ ਦਾ ਜਿਹੜਾ ਹਿਡਨ ਏਜੰਡਾ ਉਹ ਸਾਹਮਣੇ ਜਿਹੜਾ ਸਾਰਾ ਕੁਛ ਚਲੋ ਵੀ ਇਹਦੀ ਭਗਵਾਂ ਕਰਨ ਤੇ ਤੁਲੇ ਆ, ਇਹਦੇ ਬਾਰੇ ਸਰਕਾਰ ਪਿੱਛੇ ਸਟੈਪ ਬੈਕ ਕਰੂਗੀ ਜਾਂ ਨਹੀਂ? ਦੂਸਰਾ ਸਵਾਲ ਮੇਰਾ ਇਹ ਸੀਗਾ ਜੀ ਜਿਵੇਂ ਸਵਿਤਰਾ ਮਹਾਜਨ ਦੀ ਜੇ ਦੇਖਿਆ ਜਾਵੇ ਉਹਨਾਂ ਤੇ ਮੈਨੂੰ ਆਪਾਂ ਕਿੰਤੂ ਕਰ ਸਕਦੇ ਕਰਨੇ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਉਹ ਪਰਸ਼ੈਲਿਟੀ ਥੋੜੀ ਬਹੁਤੀ ਇੱਕ ਪੱਖਪਾਤ ਜਾਂ ਕਰਦੇ ਹੋਰ ਕਿਸੇ ਨੂੰ ਮੌਕਾ ਨਹੀਂ? ਜਿਹੜਾ ਹੁਣ ਇਹਨਾਂ ਦਾ ਬਿੱਲ ਵੀ ਇਹਨਾਂ ਦੇ ਖਿਲਾਫ ਪੇਸ਼ ਹੋਣਾ ਸੀਗਾ ਬੇਭਰੋਸਗੀ ਦਾ ਮਤਾ, ਤੇ ਉਹਦੇ ਵਿੱਚ ਵੀ ਉਹਨੇ ਬੜਾ ਧਿਆਨ ਨਹੀਂ ਦਿੱਤਾ। ਪਹਿਲਾਂ ਭਗਵੰਤ ਮਾਨ ਦੇ ਚੱਕਰ 'ਚ ਵੀ ਸਾਰੇ ਥਾਈਂ ਉਹ ਏਦਾਂ ਦਾ ਕੰਮ ਕਰ ਜਾਂਦੇ ਕਿ ਇਹ ਲੱਗਦਾ ਜਿਵੇਂ ਉਹ ਕਦੇ ਗੱਲ ਵੀ ਮੋਦੀ ਉਹਨਾਂ ਦੇ ਸਪੀਕਰ ਹੋਣ। ਥੈਂਕ ਯੂ। ਦੇਖੋ ਜਿੱਥੋਂ ਤੱਕ ਤਾਂ ਬਾਬਾ ਸਾਹਿਬ ਦਾ ਜ਼ਿਕਰ ਹੈ ਜੀ, ਅੰਬੇਦਕਰ ਜੀ ਦਾ, ਆਈ ਥਿੰਕ ਜਿਹੜੇ ਸਮਾਜ ਦੇ ਵਿੱਚੋਂ ਉਹ ਆਉਂਦੇ ਸਨ, ਆਪਾਂ ਕੱਲ ਸਾਰਾ ਕੁਛ ਜਿਹੜਾ ਜੀ ਉਹ ਗੱਲ ਕਰਕੇ ਹੀ ਹਟੇ ਆ। ਜਿਹੜੇ ਜਿਹੜਾ ਸੂਬਾ ਜਿਹੜਾ ਜੀ ਉਹ ਤਰਲੋ ਮੱਛੀ ਹੋ ਰਿਹਾ, ਉਹਨਾਂ ਦਾ ਨਾਮ ਇਹ ਕਹਿ ਕੇ ਕਿ ਉਹਨਾਂ ਦੇ ਪਿਤਾ ਦਾ ਨਾਮ ਮਿਡਲ ਦੇ ਵਿੱਚ ਜਿਹੜਾ ਜੀ ਉਹ ਲਾਇਆ ਜਾਊਗਾ, ਭੀਮ ਰਾਓ ਰਾਮ ਜੀ ਅੰਬੇਦਕਰ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਦੇ ਨਾਮ ਦੇ ਵਿੱਚ ਰਾਮ ਜੀ ਆਉਂਦਾ ਸੀ। ਉਹ ਜਿਹੜਾ ਜੀ ਉਹ ਕੱਢ ਕੇ ਉਹਦੇ ਵਿੱਚ ਜਿਹੜਾ ਜੀ ਉਹ ਲਾਇਆ ਗਿਆ। ਸਵਾਲ ਇਹ ਆ ਕਿ ਜਿਹੜਾ ਗੁੜਗਾਉਂ ਸੀਗਾ ਜਦੋਂ ਉਹਨੂੰ ਗੁਰੂਗ੍ਰਾਮ ਕਰ ਦਿੱਤਾ
ਬੰਬੇ ਨੂੰ ਮੁੰਬਈ ਕਰ ਦਿੱਤਾ, ਮਦਰਾਸ ਨੂੰ ਚੇਨਈ ਕਰ ਦਿੱਤਾ। ਕੀ ਇਹਨਾਂ ਥਾਵਾਂ ਦੇ ਨਾਮ ਜਿਹੜੇ ਉਹ ਬਦਲਣ ਦੇ ਨਾਲ ਇਹਨਾਂ ਥਾਵਾਂ ਦੀਆਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਗਈਆਂ? ਉੱਥੇ ਜਿਹੜੀ ਜੀ ਕੋਈ ਗੰਦ ਦੀ ਸਮੱਸਿਆ ਨਹੀਂ ਰਹੀ, ਉੱਥੇ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਰਹੀ। ਨਾਮ ਚੇਂਜ ਕਰ ਦੇਣ ਦੇ ਨਾਲ ਕੀ ਹੋ ਸਕਦਾ? ਪਰ ਜਦੋਂ ਤੁਹਾਡੀ ਜਿਹੜੀ ਮਨੋ ਵਿਅਕਤੀ ਹੈ ਜੀ ਉਹ ਇੱਕੋ ਚੀਜ਼ ਦੇ ਉੱਤੇ ਜਿਹੜੀ ਉਹ ਜੁੜੀ ਹੋਈ ਹੋਵੇ ਕਿ ਅਸੀਂ ਇਹਦਾ ਭਗਵਾਂਕਰਨ ਜਿਹੜਾ ਜੀ ਉਹ ਕਰਨਾ। ਦੇਖੋ ਇੱਥੇ ਇਹ ਵੀ ਆ ਕਿ ਇਹਨੂੰ ਥੋੜਾ ਜਿਹਾ ਜਿਹੜਾ ਜੀ ਵੱਖਰਾ ਕਰਕੇ ਦੇਖਣ ਦੀ ਲੋੜ ਹੈ। ਇੱਕ ਤਾਂ ਹੈ ਹਿੰਦੂ ਧਰਮ ਔਰ ਇੱਕ ਹੈ ਹਿੰਦੂਤਵ। ਜਿਹੜਾ ਹਿੰਦੂ ਧਰਮ ਹੈ ਉਹ ਧਰਮ ਹੈ, ਉਹਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹ ਰਿਸਪੈਕਟਡ ਨੇ, ਜਿਹੜੇ ਉਹਨੂੰ ਮੰਨਦੇ ਨੇ ਉਹ ਮੰਨਣ, ਉਹਨਾਂ ਉੱਤੇ ਕੋਈ ਰੋਕ ਟੋਕ ਨਹੀਂ। ਪਰ ਹਿੰਦੂਤਵ ਜਿਹੜਾ ਜੀ ਉਹ ਸਾਵਰਕਰ ਤੋਂ ਬਾਅਦ ਜਿਹੜਾ ਉਹ ਆਉਂਦਾ। ਇਹ ਦੋ ਚੀਜ਼ਾਂ ਨੇ। ਇਹ ਹਿੰਦੂ ਧਰਮ ਦੀ ਆੜ ਦੇ ਵਿੱਚ ਜਿਹੜਾ ਜੀ ਹਿੰਦੂਤਵ ਜਿਹੜਾ ਉਹ ਲਾਗੂ ਕੀਤਾ ਜਾ ਰਿਹਾ। ਇਹਦਾ ਹਿੰਦੂ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਜੀ ਹਿੰਦੂਤਵ ਦਾ। ਇਹ ਕੁਛ ਲੋਕਾਂ ਦੇ ਦਿਮਾਗ ਦੀ ਜਿਹੜੀ ਹੈ ਜੀ ਉਹ ਕਾਢ ਹੈ। ਇਹਦੇ ਨਾਲ ਅੰਬੇਦਕਰ ਸਾਹਿਬ ਦਾ ਜਿਹੜਾ ਯੋਗਦਾਨ ਹੈ ਦਬੇ ਕੁਚਲੇ ਲੋਕਾਂ ਦੇ ਵਾਸਤੇ, ਖਾਸ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਜੀ ਉਹ ਲੜਨਾ, ਉਹ ਜੇ ਉਹਦੇ ਨਾਲ ਰਾਮ ਜੀ ਨਹੀਂ ਲੱਗਦਾ ਤੇ ਉਹ ਕਿਤੇ ਘੱਟ ਨਹੀਂ ਹੋ ਜਾਣਾ, ਉਹ ਓਨਾ ਹੀ ਰਹਿਣਾ। ਔਰ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਹੜਾ ਲਾਉਂਦੇ ਨੇ ਆਪਣੇ ਪਿਤਾ ਦਾ ਨਾਮ ਵਿਚਾਲੇ ਜਿਹੜਾ ਜੀ, ਉਹਨਾਂ ਦਾ ਨਾਮ ਵੀ ਤਾਂ ਨਰਿੰਦਰ ਦਮੋਦਰ ਦਾਸ ਮੋਦੀ ਕਿਉਂ ਨਹੀਂ ਲਿਖਦੇ? ਕਹਿੰਦਾ ਨਰਿੰਦਰ ਮੋਦੀ ਕਿਉਂ ਲਿਖਦੇ ਨੇ? ਜਾਂ ਜਿਹੜੇ ਯੋਗੀ ਹੋਰੀ ਨੇ ਕੀ ਉਹ ਆਪਣੇ ਪਿਤਾ ਦਾ ਨਾਮ ਜਿਹੜਾ ਜੀ ਉਹ ਨਾਲ ਲਾਉਂਦੇ ਆ? ਇੱਕ ਵਿਅਕਤੀ ਦਾ ਨਾਮ ਜਿਹੜਾ ਜੀ ਇਸ ਕਰਕੇ ਪਿਕ ਕਰ ਲੈਣਾ ਵੀ ਉਹਦੇ ਵਿੱਚੋਂ ਰਾਮ ਜੀ ਜਿਹੜਾ ਜੀ ਉਹ ਲੱਭ ਗਿਆ। ਲੋਕਾਂ ਨੂੰ ਤੁਸੀਂ ਇਹ ਕਹਿ ਲਓ ਕਿ ਇਸ ਤਰ੍ਹਾਂ ਦੇ ਲੋਲੀਪੌਪ ਜਿਹੜੇ ਆ ਜੀ ਉਹ ਦੇ ਦਿੱਤੇ ਜਾਂਦੇ ਆ। ਕੱਲ੍ਹ ਵਾਲਾ ਬੰਦ ਜਿਹੜਾ ਸੀਗਾ ਜੀ ਅੱਜ ਸਾਰੇ ਜਗ੍ਹਾ ਉਹਦੀਆਂ ਖਬਰਾਂ ਨੇ, ਵੱਡੀਆਂ ਛੋਟੀਆਂ ਜਿੰਨੀਆਂ ਲੱਭੀਆਂ, ਕਿਸੇ ਜਗ੍ਹਾ ਦੇ ਉੱਤੇ ਇਸ ਖਬਰ ਦਾ ਜ਼ਿਕਰ ਨਹੀਂ ਹੈ ਕਿ ਪਿਛਲੇ 4 ਸਾਲਾਂ ਦੇ ਦੌਰਾਨ ਪੈਟਰੋਲ ਤੇ ਡੀਜ਼ਲ ਆਪਣੀਆਂ ਸਭ ਤੋਂ ਹਾਈ ਪ੍ਰਾਈਸ ਦੇ ਉੱਤੇ ਜਿਹੜਾ ਜੀ ਉਹ ਕੱਲ ਚਲੇ ਗਏ। ਮਤਲਬ ਕਿ ਲੋਕਾਂ ਨੂੰ ਉਲਝਾ ਕਿਹੜੇ ਮਾਮਲਿਆਂ ਦੇ ਵਿੱਚ ਲਿਆ ਜਾਂਦਾ ਜੀ। ਦੂਸਰਾ ਸਵਾਲ ਜਿਹੜਾ ਤੁਸੀਂ ਪੁੱਛਿਆ ਸੁਮਿਤਰਾ ਮਹਾਜਨ ਹੋਰਾਂ ਦੇ ਬਾਰੇ ਦੇ ਵਿੱਚ, ਸੁਮਿਤਰਾ ਮਹਾਜਨ ਹੋਰੀ ਪਾਰਲੀਮੈਂਟ ਦੇ ਜਿਹੜੇ ਲੋਕ ਸਭਾ ਦੇ ਸਪੀਕਰ ਨਹੀਂ ਹੈਗੇ, ਨਾ ਉਹਨਾਂ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਜਿਹੜੀ ਉਹ ਦਿਸੀ ਆ। ਹਾਂ, ਉਹ ਬੀਜੇਪੀ ਦੇ ਸਪੀਕਰ ਨੇ। ਜਿਹੜਾ ਮੌਜੂਦਾ ਸੈਸ਼ਨ ਚੱਲਿਆ ਨਾ, ਜੇ ਤੁਸੀਂ ਉਹਨੂੰ ਕਲੋਜ਼ਲੀ ਵਾਚ ਕੀਤਾ ਹੋਵੇ, ਕਿਸੇ ਵਿਰੋਧੀ ਧਿਰ ਨੇ ਇਸ ਸੈਸ਼ਨ ਨੂੰ ਨਹੀਂ ਰੋਕਿਆ। ਇਹਨਾਂ ਦੇ ਆਪਣੇ ਹੀ ਜਿਹੜੇ ਮੈਂਬਰ ਨੇ ਉਹ ਵੈਲ ਚ ਆ ਕੇ ਖੜੇ ਹੋ ਜਾਂਦੇ ਆ। ਮੈਡਮ ਆਉਂਦੇ ਨੇ 3-4 ਮਿੰਟਾਂ ਚ ਕਹਿੰਦੇ ਨੇ ਅਗਲੇ 4 ਦਿਨਾਂ ਦੇ ਵਾਸਤੇ ਸੈਸ਼ਨ ਜਿਹੜਾ ਜੀ ਉਹ ਉਠਾ ਦਿੱਤਾ, ਕਿਉਂਕਿ ਸਰਕਾਰ ਸੈਸ਼ਨ ਚੱਲਣ ਨਹੀਂ ਦੇਣਾ ਚਾਹੁੰਦੀ। ਸੁਮਿਤਰਾ ਮਹਾਜਨ ਹੋਰੀ ਉਹਨਾਂ ਦੀ ਬੋਲੀ ਬੋਲ ਕੇ ਉਹਨਾਂ ਨੇ ਸੈਸ਼ਨ ਵਾਕਿਆ ਹੀ ਚੱਲਣ ਨਹੀਂ ਦਿੱਤਾ। ਵੀ ਅਸਲ ਸਮੱਸਿਆਵਾਂ ਜਿਹੜੀਆਂ ਜੀ ਉਹ ਉੱਠਣਗੀਆਂ ਤੇ ਉਹਨਾਂ ਦਾ ਚਰਚਾ ਹੋਊਗਾ। ਬੈਟਰ ਇਹ ਆ ਚੱਲਣ ਹੀ ਨਾ ਦਿਓ। ਬਿਲਕੁਲ ਜੀ, ਉੱਥੇ ਭੋਗ ਪਾ ਦਿਓ। ਅੱਗੇ ਸਾਡੇ ਨਾਲ ਜੁੜੇ ਨੇ ਜੀ ਬਿੰਦਰ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਤੁਹਾਡੀ 2 ਵੀਕ ਨਾਲ ਥੋੜੀ ਸਿਹਤ ਢਿੱਲੀ ਰਹੀ, ਅਸੀਂ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਜੀ। ਤੁਸੀਂ ਤੰਦਰੁਸਤ ਰਹੋ, ਸਾਨੂੰ ਚੰਗੀਆਂ ਖਬਰਾਂ ਦਿੰਦੇ ਰਹੋ ਇਸੇ ਤਰ੍ਹਾਂ। ਨੰਬਰ 2 ਤੇ ਜੀ ਇਹ ਬਾਦਲ, ਸੁਖਬੀਰ ਬਾਦਲ ਮਨਪ੍ਰੀਤ ਨੂੰ ਕਹਿੰਦਾ ਵੀ ਇਹ ਵਿੱਤ ਮੰਤਰੀ ਨਹੀਂ ਚੰਗਾ, ਮੰਤਰੀ ਤਾਂ ਚੰਗਾ, ਹੁਣ ਕਰਜ਼ਾ ਹੀ ਪੰਜਾਬ ਸਿਰ ਇੰਨਾ ਜ਼ਿਆਦਾ ਹੋ ਗਿਆ, ਕਿੰਨੇ ਲੱਖ ਕਰੋੜ ਹੋ ਗਿਆ। ਇਹ ਜੇ ਕਰਜ਼ਾ ਪੰਜਾਬ ਤੋਂ ਨਹੀਂ ਲੈਂਦਾ ਤੇ ਪੰਜਾਬ ਮਤਲਬ ਕੀ ਕਾਰਵਾਈ ਹੋ ਸਕਦੀ ਜੀ ਪੰਜਾਬ ਤੇ ਨੰਬਰ 2 ਮੇਰਾ ਕੁਐਸਚਨ ਆ, ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਜਾ ਸਕਦਾ ਜੀ ਜਿਹੜੇ ਆਪਣੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਵਾ 20 ਸਾਲ ਜਾਂ 15 ਸਾਲ, ਉਹਦੇ ਲਈ ਸੁਪਰੀਮ ਕੋਰਟ 'ਚ ਕੇਸ ਪਾਇਆ ਜਾ ਸਕਦਾ ਜੀ? ਥੈਂਕ ਯੂ ਜੀ। ਦੇਖੋ ਜਿੱਥੋਂ ਤੱਕ ਤਾਂ ਗੱਲ ਸੀ ਕੀਤੀ ਹੈ ਜੀ ਪੰਜਾਬ ਦੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਇਹ ਬਿਲਕੁਲ ਸੱਚਾਈ ਹੈ ਜੀ। ਇਹ ਇੱਕ ਕੌੜੀ ਸੱਚਾਈ ਆ ਜਿਹੜੀ ਹਰ ਪੰਜਾਬੀ ਨੂੰ ਨਹੀਂ ਚਾਹੀਦੀ ਹੈ ਕਿ 10 ਸਾਲਾਂ ਦੇ ਵਿੱਚ ਪੰਜਾਬ ਦੀ ਉਹ ਲੁੱਟ ਹੋਈ ਹੈ। ਜੇ ਅੱਜ ਪੰਜਾਬ ਨੂੰ ਸਹੀ ਚਲਾਉਣ ਵਾਲਾ ਕੋਈ ਵਿਅਕਤੀ ਆ ਜਾਵੇ, ਸਹੀ ਸੋਚ ਹੈ ਕਿ ਮੈਂ ਪੰਜਾਬ ਨੂੰ ਚਲਾਉਣਾ, ਘੱਟੋ ਘੱਟ 50 ਸਾਲ ਪੰਜਾਬ ਉੱਠਦਾ ਨਹੀਂ ਜੀ। ਜੋ ਹਾਲਾਤ ਜਿਹੜੇ ਆ ਜੀ ਉਹ ਬਣਾ ਕੇ ਗਏ ਆ। ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਹੋਰਾਂ ਨੇ ਜਿਹੜਾ ਜੀ ਉਹ ਆਖਿਆ, ਅੱਜ ਉਸ ਮਾਮਲੇ ਦੇ ਉੱਤੇ ਚੁੱਪ ਕਿਉਂ ਪਸਰ ਗਈ ਹੈ? ਖਾਸ ਤੌਰ ਦੇ ਉੱਤੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ, ਉਹਦੇ ਵਿੱਚ ਕਿਉਂ ਚੁੱਪ ਪਸਰ ਗਈ ਹੈ ਜੀ? ਕੋਈ ਨਹੀਂ ਬੋਲਿਆ, ਕੋਈ ਜਿਹੜਾ ਜੀ ਉਹ ਸਪੋਰਟ ਦੇ ਉੱਤੇ ਨਹੀਂ ਆਇਆ। ਇਹ ਜਿਹੜੀ ਵੇਖਣ ਵਾਲੀ ਗੱਲ ਹੈ। ਔਰ ਇੱਕ ਜਿਹੜਾ ਲਿਖਤੀ ਬਿਆਨ ਜਾਰੀ ਕੀਤਾ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰ ਦੇ ਬਾਰੇ ਦੇ ਵਿੱਚ, ਜਦੋਂ ਉਹਦਾ ਅੱਗੋਂ ਸਪਸ਼ਟੀਕਰਨ ਆ ਗਿਆ ਵੀ ਰਸੀਦ ਹੈਗੀ ਆ ਉਹਦੀ, ਤੇ ਇਸ ਮਾਮਲੇ ਦੇ ਉੱਤੇ ਸ਼ਾਇਦ ਇਹ ਜਿਹੜੀ ਚੁੱਪ ਪਸਰ ਗਈ। ਅਜੇ ਤੱਕ ਜਵਾਬ ਇਹਦਾ ਵੀ ਨਹੀਂ ਆਇਆ ਕਿ ਸਰਕਾਰੀ ਖਰਚੇ ਦੇ ਉੱਤੇ ਇਲਾਜ ਕਿਉਂ ਕਰਵਾਇਆ ਗਿਆ, ਤੇ ਜਾਂਦਿਆਂ ਜਿਹੜਾ ਸੀਗਾ ਜੀ ਉਹ ਬਾਹਰੋਂ ਲੱਖਾਂ ਰੁਪਈਏ ਦਾ ਖਰਚਾ ਜਿਹੜਾ ਸੀਗਾ ਜੀ ਉਹ ਸਾਬਕਾ ਮੁੱਖ ਮੰਤਰੀ ਕਿਉਂ ਪਾ ਗਏ।
ਇਹ ਬੇਨਿਯਮੀਆਂ ਜਿਹੜੀਆਂ ਇੰਨੀਆਂ ਹੋਈਆਂ ਨੇ ਜੇ ਤੁਸੀਂ ਘੰਟਿਆਂ ਬੱਧੀ ਕਹੋ ਤਾਂ ਮੈਂ ਇਹਦੇ ਉੱਤੇ ਜਿਹੜਾ ਜੀ ਉਹ ਬੋਲ ਸਕਦਾ ਜਿੰਨੇ ਘੰਟੇ ਤੁਸੀਂ ਕਹੋ ਕਿ ਕਿਸ ਤਰੀਕੇ ਨਾਲ ਕਿਹੜੇ ਮਹਿਕਮੇ ਦੇ ਵਿੱਚ ਕਿੰਨੀਆਂ ਬੇਨਿਯਮੀਆਂ ਹੋਈਆਂ। ਇਸੇ ਕਰਕੇ ਹਾਲਾਤ ਅੱਜ ਜਿਹੜੇ ਆ ਜੀ ਪੰਜਾਬ ਦੇ ਇਹੋ ਜਿਹੇ ਬਣ ਗਏ। ਤੁਸੀਂ ਪੁੱਛਿਆ ਕੀ ਹੋਊਗਾ, ਦੇਖੋ ਬੈਂਕਰਪਸੀ ਵੱਲ ਨੂੰ ਵਧੂਗਾ ਸੂਬਾ। ਬੈਂਕਰਪਸੀ ਵੱਲ ਨੂੰ ਵਧਣਾ ਉਹਦਾ ਮਤਲਬ ਤੁਹਾਨੂੰ ਅੱਗੋਂ ਕੋਈ ਲੋਨ ਜਿਹੜਾ ਜੀ ਬੈਂਕਾਂ ਵਗੈਰਾ ਤੋਂ ਜਾਂ ਜਿਹੜਾ ਜੀ ਮਿਲਦਾ ਜਿਹੜਾ ਇੰਟਰਨੈਸ਼ਨਲ ਜਾਂ ਨੈਸ਼ਨਲ ਤੌਰ ਦੇ ਉੱਤੇ ਉਹ ਨਹੀਂ ਮਿਲੂਗਾ ਜੀ। ਉਹਦੇ ਉੱਤੇ ਕਾਟਾ ਜਿਹੜਾ ਜੀ ਉਹ ਫਿਰ ਜੂਗਾ। ਫਿਰ ਜਿਹੜੀਆਂ ਮਾੜੀਆਂ ਮੋਟੀਆਂ ਕੋਈ ਲੋਕਾਂ ਦੇ ਖਾਤਰ ਜਿਹੜੀਆਂ ਆਉਂਦੀਆਂ ਨੇ ਵਿਸ਼ਵ ਬੈਂਕ ਦੀਆਂ ਹੋ ਗਈਆਂ, ਦੂਜੇ ਬੈਂਕਾਂ ਦੀਆਂ ਹੋ ਗਈਆਂ, ਸੈਂਟਰ ਦੀਆਂ ਹੋ ਗਈਆਂ, ਉਹ ਸਭ ਕੁਛ ਜਿਹੜਾ ਜੀ ਉਹ ਚਲੇ ਜੂਗਾ। ਇਸ ਕਰਕੇ ਅੱਜ ਜਿਹੜਾ ਪੰਜਾਬ ਆ ਜੀ ਬੇਸ਼ੱਕ ਇਹ ਕਿਹਾ ਜਾ ਰਿਹਾ ਜੀ ਕਿ 3 ਸਾਲ ਬਾਅਦ ਠੀਕ ਹੋ ਜੂਗਾ। ਮਨਪ੍ਰੀਤ ਸਿੰਘ ਬਾਦਲ ਨੂੰ ਕਹਿੰਦੇ ਨੇ ਉਹ ਇੱਕ ਸਿਆਸੀ ਜੁਮਲਾ ਹੈ। ਰਿਐਲਿਟੀ ਉਹ ਵੀ ਜਾਣਦੇ ਆ, ਰਿਐਲਿਟੀ ਸਭ ਨੂੰ ਪਤਾ। ਮੈਂ ਤਾਂ ਕਿਹਾ ਕਿ ਜੇ ਅੱਜ ਕੋਈ ਇਮਾਨਦਾਰੀ ਦੇ ਨਾਲ ਚਲਾਉਣ ਵਾਲਾ ਜਿਹੜਾ ਜੀ ਉਹ ਆ ਜੇ 50 ਸਾਲ ਪੰਜਾਬ ਮੁੜ ਕੇ ਜਿਹੜਾ ਜੀ ਉਹ ਪੈਰਾਂ ਸਿਰ ਨਹੀਂ ਹੁੰਦਾ। ਜਿਹੜੀ ਤੁਸੀਂ ਗੱਲ ਲਾਸਟ ਪੁੱਛੀ ਹੈ ਜੀ ਸੁਪਰੀਮ ਕੋਰਟ ਦੇ ਮਾਮਲੇ ਦੇ ਵਿੱਚ ਪਟੀਸ਼ਨ ਤਾਂ ਜਿਹੜੀ ਹੈ ਜੀ ਉਹ ਪੈ ਸਕਦੀ ਹੈ, ਪਰ ਇਹ ਇੰਡੀਵਿਜੂਅਲ ਜਿਹੜੀਆਂ ਜੀ ਉਹ ਪੈਣਗੀਆਂ ਜਿਹਨੂੰ ਸਜ਼ਾਵਾਂ ਹੋਈਆਂ ਨੇ ਸਾਂਝੇ ਤੌਰ ਦੇ ਉੱਤੇ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਜੀ, ਮੈਂ ਗਲਤ ਵੀ ਹੋ ਸਕਦਾ ਕਿਉਂਕਿ ਕਾਨੂੰਨੀ ਨੁਕਤੇ ਇਸ ਤਰ੍ਹਾਂ ਦੇ ਹੁੰਦੇ ਨੇ, ਹਰ ਗੱਲ ਦੇ ਉੱਤੇ ਤੁਸੀਂ ਪਰਫੈਕਟ ਨਹੀਂ ਖੁਦ ਨੂੰ ਜਿਹੜਾ ਜੀ ਉਹ ਕਹਿ ਸਕਦੇ। ਸਾਂਝੇ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਪਟੀਸ਼ਨ ਨਹੀਂ ਪੈ ਸਕਦੀ। ਉਹਦਾ ਰੀਜ਼ਨ ਜਿਹੜਾ ਜੀ ਇਹ ਆ ਮੇਨ ਕਿ ਇਹ ਇੰਡੀਵਿਜੂਅਲ ਜਿਹੜੀ ਸਜ਼ਾ ਹੋਈ ਹੈ ਕਿਸੇ ਜਗ੍ਹਾ ਦੇ ਉੱਤੇ ਸਜ਼ਾ ਜਿਹੜੀ ਉਮਰ ਕੈਦ ਹੈ ਉਹ ਟਿਲ ਡੈਥ ਵੀ ਹੈਗੀ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਜਗਤਾਰ ਸਿੰਘ ਤਾਰਾ ਹੋਰਾਂ ਨੂੰ ਜਿਹੜੀ ਹੋਈ ਹੈ। ਸੋ ਇਹ ਡਿਫਰੈਂਟ ਕੇਸ ਨੇ। ਡਿਫਰੈਂਟ ਤੌਰ ਦੇ ਉੱਤੇ ਇੰਡੀਵਿਜੂਅਲ ਜਿਹੜੀ ਪਵੇ ਤਾਂ ਬਿਲਕੁਲ ਵੀ ਪਟੀਸ਼ਨ ਜਿਹੜੀ ਆ ਉਹ ਪੈ ਸਕਦੀ ਹੈ ਜੀ, ਰਿਵਿਊ ਪਟੀਸ਼ਨ ਪੈ ਸਕਦੀ ਹੈ ਕੇਸਾਂ ਦੀ ਜੀ। ਅੱਗੇ ਅਪੋਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕਦਮ ਮੈਂ ਪੁੱਛਣਾ ਜਿਹੜੇ ਇੱਦਾਂ ਦੇ ਹੁਣ ਸੁਪਰੀਮ ਕੋਰਟ ਡਿਸੀਜ਼ਨ ਦਿੰਦੀ ਹੈਗੀ ਕਿਤੇ ਔਰਤਾਂ ਦੇ ਕਿਤੇ ਉਹਨਾਂ ਦੇ ਅਮੈਂਡ ਕਰ ਲਓ ਜੀ, ਕਿਤੇ ਕੋਈ ਲਾਅ ਬਣਾ ਦਿਓ, ਕਿਤੇ ਕੋਈ ਬਣਾ ਦਿਓ। ਇਹ ਜਿਹੜੇ ਕੋਰਟਾਂ ਦੇ ਵਿੱਚ ਜਿਹੜੇ ਇੱਦਾਂ ਦੇ ਜਿਹੜੇ ਬਣਾਉਂਦੇ ਹੈਗੇ ਆ ਲਾਅ ਵਗੈਰਾ, ਇਹਨਾਂ ਤੇ ਨਹੀਂ ਐਕਸ਼ਨ ਹੋ ਸਕਦਾ ਵੀ ਜਿਹੜੇ ਤੁਸੀਂ ਇੰਨਾ ਕੇਓਸ ਖੜਾ ਕਰਦੇ ਆ ਆਪਣੀ ਕਮੇਟੀ ਦੇ ਵਿੱਚ ਜਾਂ ਨੇਸ਼ਨ ਵਾਸਤੇ ਵੀ ਇਹ ਉਹ ਮੂਹਰੇ ਲਿਆਉਣੇ ਚਾਹੀਦੇ ਬੰਦੇ ਵੀ ਕੌਣ ਹੈ ਜਿਹੜੇ ਕਾਰਪੋਰੇਟ ਸਿਸਟਮ ਹੈ ਜਿਹੜੇ ਕਮਿਊਨਿਜ਼ਮ ਕ੍ਰਿਮੀਨਲ ਹੈਗੇ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਵੀ ਆਪਣੀ ਨੇਸ਼ਨ ਨੂੰ ਜਿਹੜੀ ਉਹਨਾਂ ਨੂੰ ਸੋ ਜਿਹੜੀਆਂ ਲੋਕ ਆਸੋਕਲ ਜਾਤਾਂ ਹੈਗੀਆਂ ਉਹਨਾਂ ਨੂੰ ਸੋ ਪ੍ਰਾਊਡ ਹੋਣਾ ਚਾਹੀਦਾ ਇੰਡੀਆ ਦੀ ਜਿਹੜੀ ਸਿਵਿਲਾਈਜੇਸ਼ਨ ਦੇ। ਹੁਣ ਜਿਹੜੇ ਆਪਣੇ ਵੈਸਟ ਦੇ ਵਿੱਚ ਹੈਗੇ ਆ ਜਿਹੜੇ ਨੇਟਿਵ ਹੈਗੇ ਲੋਕ ਇਹ ਵੀ ਇੱਕ ਤਰ੍ਹਾਂ ਦੇ ਆਦੀਵਾਸੀ ਹੈਗੇ, ਇਹਨਾਂ ਨੇ ਬਰਨ ਕੀਤੇ ਹੈਗੇ ਸਾਰੀਆਂ ਟਰਾਈਬਸ, ਇਹਨਾਂ ਨੂੰ ਬਰਨ ਕਰਦੇ। ਇਹੋ ਜਿਹਾ ਕੁਛ ਆਪਣੇ ਇੰਡੀਆ 'ਚ ਨਹੀਂ ਹੋਇਆ। ਜਾਂ ਜਿਹੜੇ ਕਮਿਊਨਿਸਟ ਆ ਉਹਨਾਂ ਨੇ ਕੀ ਕੀਤਾ ਆਪਣੇ ਉਹਨਾਂ ਨੇ ਜਿਹੜੇ ਕ੍ਰਾਈਮ ਕੀਤੇ ਹੈ ਵੀ ਉਹਨਾਂ ਨੂੰ ਪ੍ਰਾਊਡ ਨਹੀਂ ਕਰਾਉਂਦੇ ਆਪਣੇ। ਸੋ ਇਹਨਾਂ ਨੂੰ ਵਰਤਦੇ ਹੈਗੇ ਆਪਣੀ ਸੋ ਕਾਲ ਲੋ ਕਾਸਟ ਹੈਗੇ। ਮੈਂ ਪੁੱਛਣਾ ਚਾਹੀਦਾ ਕਿ ਆਪਾਂ ਪੋਜ਼ਿਟਿਵ ਵੀ ਆਪਾਂ ਨੂੰ ਕਰਨਾ ਚਾਹੀਦਾ, ਐਟੀਟਿਊਡ ਬਿਲਡ ਕਰਨਾ ਚਾਹੀਦਾ, ਨਾਲੇ ਵੀ ਇਹ ਜਿਹੜੇ ਲੋਕ ਆ ਜਿਹੜੇ ਲਾਅ ਬਣਾਉਂਦੇ ਇਹਨਾਂ ਨੂੰ ਮੂਹਰੇ ਲਿਆਉਣਾ ਚਾਹੀਦਾ ਵੀ ਇਹਨਾਂ ਨੂੰ ਸਜ਼ਾ ਦੇ। ਥੈਂਕ ਯੂ। ਅਜੀ ਮੈਨੂੰ ਤਾਂ ਇਹਨਾਂ ਲੱਗਿਆ ਕਿ ਤੁਸੀਂ ਆਪਣੇ ਸਵਾਲ ਦੇ ਵਿੱਚ ਹੀ ਕਨਫਿਊਜ਼ ਹੋ। ਕਿੱਥੇ ਤਾਂ ਉਹ ਆਦੀਵਾਸੀ, ਕਿੱਥੇ ਕਮਿਊਨਿਸਟ, ਕਿੱਥੇ ਲਾਅ ਬਣਾਉਣ ਵਾਲੇ, ਕਿੱਥੇ ਅਦਾਲਤਾਂ। ਅਸਲ 'ਚ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ? ਮੇਰੇ ਤਾਂ ਕੋਈ ਪਿੰਡ ਪੱਲੇ ਜਿਹਾ ਬਹੁਤਾ ਜਿਹੜਾ ਜੀ ਉਹ ਪਿਆ ਨਹੀਂ ਤੁਹਾਡਾ ਸਵਾਲ। ਜਿਹੜੀ ਗੱਲ ਤੁਸੀਂ ਅਦਾਲਤਾਂ ਦੀ ਰਹਿੰਦੇ ਕਿ ਉਹਨਾਂ ਤੇ ਐਕਸ਼ਨ ਨਹੀਂ ਹੋ ਸਕਦਾ, ਸ਼ਾਇਦ ਜੇ ਕਿਤੇ ਸੁਪਰੀਮ ਦਾ ਲਫ਼ਜ਼ ਜਿਹੜਾ ਜੀ ਉਹ ਅਰਥ ਪੜ੍ਹ ਲਓ ਤੇ ਤੁਹਾਨੂੰ ਸਮਝ ਆ ਜਾਏ। ਸੁਪਰੀਮ ਕੋਰਟ ਮੀਨ ਸਭ ਤੋਂ ਉੱਪਰਲੀ ਜਿਹੜੀ ਉਹ ਅਦਾਲਤ। ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਜੇ ਕੁਛ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਲਿਆਂਦਾ ਤੇ ਉਹਦੇ ਉੱਤੇ ਟਿੱਪਣੀ ਕਰਕੇ ਦੱਸਿਓ ਭਲਾ, ਕਰ ਸਕਦੇ ਹੋ? ਕਹਿ ਦੇਣਾ ਜਿਹੜਾ ਜੀ ਉਹ ਸੌਖਾ ਹੈ। ਆਈ ਥਿੰਕ ਜੇ ਇੱਥੋਂ ਦੀ ਤੁਸੀਂ ਗੱਲ ਕਰਦੇ ਹੋ ਤੇ ਅਦਾਲਤਾਂ ਦੇ ਸਿਰ ਦੇ ਉੱਤੇ ਬਹੁਤ ਜਿਹੜਾ ਜੀ ਇਸ ਵੇਲੇ ਹੈ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ। ਠੀਕ ਹੈ, ਕੁਛ ਥਾਵਾਂ ਦੇ ਉੱਤੇ ਹੋਊਗਾ ਕਿੰਤੂ ਪਰੰਤੂ ਹੋ ਸਕਦਾ ਨਹੀਂ ਤਾਂ ਅਦਰਵਾਈਜ਼ ਅਦਾਲਤ ਉਹ ਸਹੀ ਰੋਲ ਕਾਫੀ ਹੱਦ ਤੱਕ ਜਿਹੜਾ ਜੀ ਉਹ ਨਿਭਾ ਰਹੀਆਂ ਨੇ। ਔਰ ਸੁਪਰੀਮ ਕੋਰਟ ਹੈ, ਇਸ ਕਰਕੇ ਉਹਦੇ ਫੈਸਲੇ ਦੇ ਉੱਤੇ ਕਮ ਸੇ ਕਮ ਸੁਪਰੀਮ ਜਿਹੜਾ ਪਤਾ, ਇਸ ਕਰਕੇ ਮੈਂ ਤਾਂ ਬਹੁਤੀ ਉਹਦੇ ਉੱਤੇ ਕੋਈ ਟਿੱਪਣੀ ਨਾ ਕਦੀ ਕੀਤੀ ਆ, ਨਾ ਜਿਹੜੀ ਜੀ ਉਹ ਕਰਾਂਗੇ। ਸੁਪਰੀਮ ਕੋਰਟ ਨੇ ਜਿਹੜਾ ਵੀ ਕੀਤਾ, ਜੋ ਉਹਨੇ ਕੀਤਾ ਉਹ ਆਮ ਲੋਕਾਂ ਦੇ ਭਲੇ ਦੇ ਵਾਸਤੇ ਕੀਤਾ ਤੇ ਭਲੇ ਦੇ ਵਾਸਤੇ ਹੀ ਕਰਦੇ ਰਹੇ ਪਿਛਲੇ ਸਮੇਂ 'ਚ। ਬਾਕੀ ਤੁਸੀਂ ਥੋੜਾ ਜਿਹਾ ਜਿਹੜਾ ਜੀ ਡਿਫਾਈਨ ਜ਼ਰੂਰ ਕਰ ਲਿਆ ਕਰੋ ਕਿ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ। ਤੁਸੀਂ ਜਿਹੜੇ ਮੌਜੂਦਾ ਚੱਲ ਰਿਹਾ ਜਿਹੜਾ SC/ST ਐਕਟ ਹੈ ਉਹਦੇ ਬਾਰੇ ਪੁੱਛਣਾ ਚਾਹੁੰਦੇ ਹੋ, ਸੁਪਰੀਮ ਕੋਰਟ ਬਾਰੇ ਪੁੱਛਣਾ ਚਾਹੁੰਦੇ ਹੋ, ਕਮਿਊਨਿਸਟਾਂ ਦੇ ਬਾਰੇ ਪੁੱਛਣਾ ਚਾਹੁੰਦੇ ਹੋ, ਆਦਿਵਾਸੀਆਂ ਦੇ ਬਾਰੇ ਪੁੱਛਣਾ ਚਾਹੁੰਦੇ ਹੋ, ਪੁੱਛਣਾ ਕੀ ਤੁਸੀਂ ਚਾਹੁੰਦੇ ਹੋ ਜੀ? ਮੈਨੂੰ ਸਮਝ ਨਹੀਂ ਲੱਗੀ ਤੁਹਾਡੀ। ਬਿਲਕੁਲ ਜੀ, ਕਾਨੂੰਨ ਤੇ ਇੱਥੇ ਵੀ ਬਣਦੇ ਆ, ਉੱਥੇ ਅਸੀਂ ਬੋਲਦੇ ਨੇਗੇ। ਅੱਗੇ ਆ ਗੁਰਚਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ ਸਾਹਿਬ ਇੱਦਾਂ ਆ ਵੀ ਜਿਹੜਾ SC ਐਕਟ ਦੇ ਵਿੱਚ
ਅਮੈਂਡਮੈਂਟ ਜਿਹੜੀ ਕੀਤੀ ਆ ਜਾਂ ਉਹਦੇ ਵਿੱਚ ਇਹ ਪਤਾ ਲੱਗਾ ਵੀ ਜਿਹੜੇ ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ ਪਿੱਛੇ ਨਹੀਂ ਹੋਏ, ਸੁਪਰੀਮ ਕੋਰਟ ਨੇ ਇਹਨਾਂ ਮਤਲਬ ਵੀ ਇਹਨਾਂ ਦੀ ਮਿਲੀ ਭੁਗਤ ਨਾਲ ਹੀ ਇਹ ਸਭ ਕੁਝ ਹੋ ਰਿਹਾ। ਤੇ RSS ਦਾ ਏਜੰਡਾ ਹੀ ਲੱਗਦਾ ਵੀ ਪਹਿਲਾਂ ਇਹ ਭਰਮਾ ਦਿਓ ਇਹਨਾਂ ਨੂੰ, ਉਠਾ ਕੇ ਤੇ ਮਗਰੋਂ ਫੈਸਲਾ ਕਰ ਦਿਓ ਵੀ ਇਹ ਤੁਹਾਡਾ ਕੰਮ ਅਸੀਂ ਕਰਾਤਾ ਤੇ 2019 ਵਿੱਚ ਵੋਟਾਂ ਲੈ ਕੇ ਪੱਕੀ ਆਪਣੀ ਸਰਕਾਰ ਬਣਾ ਲਓ। ਥੈਂਕ ਯੂ। ਦੇਖੋ ਬਿਲਕੁਲ ਉਹਦੇ 'ਚ ਐਡੀਸ਼ਨਲ ਜਿਹੜੇ ਦੀ ਉਹ ਪੇਸ਼ ਹੋਏ ਨੇ, ਇਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਦੀ ਹੋ ਰਿਹਾ ਕਿ ਮੇਨ ਜਿਹੜੇ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਸੀਗਾ। ਰਿਵਿਊ ਪਟੀਸ਼ਨ ਵੀ ਸਰਕਾਰ ਨੇ ਜਿਹੜੀ ਜੀ ਪਾ ਦਿੱਤੀ ਹੈ, ਜਿਹੜਾ ਇੱਕ ਬਣਦਾ ਤਰੀਕਾ। ਲੈਟਸ ਸੀ ਕਿ ਉਹਦੇ ਵਾਸਤੇ ਹੁਣ ਜਿਹੜਾ ਦੀ ਅਦਾਲਤ ਦੇ ਵਿੱਚ ਉਹ ਕੀ ਜਿਹੜਾ ਪੇਸ਼ ਕਰਦੇ ਆ ਜਿਹੜੀ ਕੇਂਦਰ ਦੀ ਸਰਕਾਰ ਹੈ। ਮੈਂ ਫਿਰ ਇੱਕ ਵਾਰੀ ਜਿਹੜਾ ਦੀ ਕਹੂੰਗਾ, ਜਿਹੜਾ ਟੈਕਨੀਕਲ ਪੁਆਇੰਟ ਆਫ ਵਿਊ ਤੋਂ ਇਹ ਕਿਤੇ ਵੀ SC ST ਜਿਹੜਾ ਲਾਅ ਹੈ, ਜਿਹੜਾ ਕਾਨੂੰਨ ਹੈ, ਉਹ ਭੰਗ ਨਹੀਂ ਕੀਤਾ ਗਿਆ ਜੀ। ਉਹਦੇ ਵਿੱਚ ਇਨਵੈਸਟੀਗੇਸ਼ਨ ਵਰਡ ਹੀ ਜਿਹੜਾ ਜੋੜਿਆ ਗਿਆ ਨਾ। ਹੁਣ ਦੇਖਦੇ ਹਾਂ ਜੀ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਇਹਦੇ ਵਿੱਚ ਕੀ ਤਰਕ ਦਿੰਦੀ ਹੈ ਕਿ ਇਹ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਣੀ ਚਾਹੀਦੀ। ਇੱਕ ਸਵਾਲ ਹੈ ਜੀ, ਜਦੋਂ ਜਿਹੜੀ 498 ਆ ਜਿਹੜੀ ਦਾਜ ਦਹੇਜ ਦੀ ਧਾਰਾ, ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਕੁਝ ਅਮੈਂਡਮੈਂਟ ਕੀਤੀਆਂ ਸੀਗੀਆਂ। ਉਹਨੇ ਇਹ ਕਿਹਾ ਸੀਗਾ ਕਿ ਜਦੋਂ ਦਾਜ ਦਹੇਜ ਦਾ ਮਾਮਲਾ ਆਉਂਦਾ, ਇਹ ਕੀ ਹੋਇਆ ਕਿ ਜਿਹੜਾ ਹਸਬੈਂਡ ਆ ਉਹਨੂੰ ਤਾਂ ਫੜਨਾ ਹੀ ਆ, ਤੁਸੀਂ ਉਹਦੇ ਪਿਓ ਨੂੰ ਵੀ ਫੜ ਲਓ, ਉਹਦੀ ਮਾਂ ਨੂੰ ਵੀ ਫੜ ਲਓ, ਉਹਦੀ ਭੈਣ ਨੂੰ ਵੀ ਫੜ ਲਓ, ਉਹਦੇ ਭਣੋਈਏ ਨੂੰ ਵੀ ਫੜ ਲਓ, ਗਾਂ ਬੱਚਿਆਂ ਤੱਕ ਜਿਹੜੇ ਵੀ ਉਹਦੇ ਵਿੱਚ ਲੈ ਆਓ। ਸੁਪਰੀਮ ਕੋਰਟ ਕਹਿੰਦੀ ਕਿ ਜੇ 498 ਜਿਹੜੀ ਦਾਜ ਦਹੇਜ ਦੀ ਧਾਰਾ ਆ ਉਹਨੂੰ ਰੱਖੋ, ਲਾਗੂ ਰੱਖੋ, ਉਹਦੀ ਇਨਵੈਸਟੀਗੇਸ਼ਨ ਕਰੋ। ਇਹ ਵੂਮਨ ਸੈੱਲ ਦੇ ਵਿੱਚ ਜਿਹੜਾ ਦੀ ਜਾਵੇ, ਇਨਵੈਸਟੀਗੇਸ਼ਨ ਹੋਵੇ, ਫਿਰ ਉਹਦੇ ਉੱਤੇ ਪਰਚਾ ਦਰਜ ਹੋਵੇ। ਤੁਸੀਂ ਮੁੰਡੇ ਨੂੰ ਫੜ ਲਓ ਜੇ ਉਹਦੇ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ। ਇਹ ਕਿ ਤੁਸੀਂ ਉਹਦੀ ਭੈਣ ਭਣੋਈਏ ਨੂੰ ਗਾਂ ਜਿਹੜਾ ਦੀ ਉਹ ਫੜ ਲਿਆਉਂਦੇ ਹੋ। ਉਦੋਂ ਤਾਂ ਭਾਰਤ ਬੰਦ ਜਿਹੜਾ ਦੀ ਨਹੀਂ ਹੋਇਆ। ਉਹ ਸਾਰੇ ਲੋਕਾਂ ਨੇ ਜਿਹੜਾ ਸੀਗਾ ਇਹਨੂੰ ਸਲਾਹਿਆ, ਇੱਕ ਅਮੈਂਡਮੈਂਟ ਹੀ ਸੀ। ਅਮੈਂਡਮੈਂਟ ਨੂੰ ਤੁਸੀਂ ਕਦੀ ਕੈਨੇਡਾ ਬੰਦ ਸੁਣਿਆ? ਤੁਸੀਂ ਕਦੀ USA ਬੰਦ ਸੁਣਿਆ? UK ਬੰਦ ਜਿਹੜਾ ਜੀ ਉਹ ਸੁਣਿਆ? ਕਿੰਨਾ ਕੁ ਸੁਣਿਆ? ਅਮੈਂਡਮੈਂਟ ਤਰੀਕਾ ਕੀ ਹੈ ਜੀ? ਕਾਨੂੰਨ ਦੇ ਮੁਤਾਬਕ ਜਿਹੜਾ ਜੋ ਸੈਂਟਰ ਦੀ ਸਰਕਾਰ ਨਹੀਂ ਕਰਦਾ। ਦੇਖੋ ਉਹਦੀ ਪੈਰਵਾਈ ਕਿੰਨੀ ਕਰਦੇ ਆ, ਕੌਣ ਕਿਹਨੂੰ ਪੇਸ਼ ਕਰਦੇ ਆ, ਇਹ ਬਾਅਦ ਵਾਲੀਆਂ ਗੱਲਾਂ ਨੇ। ਇਹਦੇ ਉੱਤੇ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾਈ ਜਾ ਸਕਦੀ। ਕਿਸੇ ਨੇ ਗੱਲ ਕੀਤੀ ਕਿ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹਦੇ ਪਾਉਣ ਦੇ ਵਾਸਤੇ ਜਿੰਨੀਆਂ ਵੀ ਸੰਸਥਾਵਾਂ ਇਹਦੇ ਬੰਦ 'ਚ ਹਿੱਸਾ ਲੈ ਰਹੀਆਂ ਸੀ ਵੀ ਅਸੀਂ ਬੈਸਟ ਜਿਹੜਾ ਜੀ ਉਹ ਵਕੀਲ ਕਰਾਂਗੇ। ਜੇ ਮੰਨ ਲਓ ਰਿਵਿਊ ਪਟੀਸ਼ਨ ਇੱਕ ਤੋਂ ਵੱਧ ਪੈ ਜਾਂਦੀਆਂ ਨੇ, ਚਲੋ ਸੈਂਟਰ ਦੀ ਸਰਕਾਰ ਨੇ ਪਾਤੀ, ਕੁਛ ਜਿਹੜੀਆਂ PIL ਦੇ ਤਹਿਤ ਜਿਹੜੀਆਂ ਜੀ ਉਹ ਪੈ ਜਾਂਦੀਆਂ ਨੇ, ਕਮ ਸੇ ਕਮ ਉਹ ਕੰਸੀਡਰ ਤਾਂ ਕਿਤੇ ਕੀਤੀਆਂ ਜਾਣਗੀਆਂ। ਪਰ ਜੇ ਇਹਨੂੰ ਕਾਨੂੰਨ ਮੁਤਾਬਕ ਲੜਨਾ ਹੋਵੇ ਤੇ ਤਾਂ ਹੈ ਨਾ। ਕਾਨੂੰਨ ਤਾਂ ਮੰਨਣਾ ਨਹੀਂ ਕਹਿੰਦੇ ਜੀ। ਡਾਂਗਾਂ ਸੋਟੇ ਲੈ ਕੇ ਤੁਸੀਂ ਜਿਹੜਾ ਜੀ ਬੱਸਾਂ ਲੂਹ ਦੇਣੀਆਂ, ਉਹ ਕਿਹਦੀਆਂ ਤੁਸੀਂ ਸਾਧ ਰਹੇ ਹੋ? ਬੱਸਾਂ ਆਪਣੀਆਂ ਨੇ ਤੁਹਾਡੀਆਂ। ਜਿਹੜੇ ਬੰਦੇ ਮਾਰੇ ਗਏ ਹੋ ਸਕਦਾ ਉਹਨਾਂ ਦੇ ਵਿੱਚ ਕੋਈ ਏਦਾਂ ਦੇ ਹੋਣ ਜਿਹੜੇ ਬ੍ਰੈਡ ਅਰਨਰ ਹੋਣ, ਜਿਹੜੇ ਘਰ ਦੇ ਕਮਾਊ ਜਿਹੜੇ ਹੋਣ। ਕੀ ਇਹ ਬੰਦ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਉਹਨਾਂ ਦੇ ਘਰਾਂ ਦੀ ਟੇਕ ਕੇਅਰ ਕਰਨਗੀਆਂ ਜੀ? ਬਿਲਕੁਲ ਬਿਲਕੁਲ ਜੀ। ਮੈਂ ਅੱਜ ਸੋਸ਼ਲ ਮੀਡੀਆ ਤੇ ਦੇਖ ਰਹੀ ਸੀ, ਕੋਈ ਵੀ ਜ਼ਿੰਮੇਵਾਰੀ ਨਹੀਂ ਲੈ ਰਿਹਾ, ਉਹ ਸਿਰਫ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਹੀ ਲਾ ਰਹੇ ਆ। ਸੋਹਣ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬੀ। ਮੇਰੀ ਗੱਲ ਇਹ ਆ ਵੀ ਆਪਣੇ ਇਹ ਕੈਪਟਨ ਕਹਿੰਦੇ ਖਜ਼ਾਨਾ ਖਾਲੀ ਹੈ ਜੀ। ਤੇ ਆਪਣੇ ਸਖੀਰ ਸਾਹਿਬ ਹੁਣੀ ਕਹਿ ਸਕਦੇ ਆ, ਕਹਿੰਦੇ ਆ ਰੋਜ਼, ਕਹਿ ਸਕਦੇ ਨਹੀਂ, ਕਹਿੰਦੇ ਆ ਰੋਜ਼ ਵੀ ਸਾਨੂੰ ਦੱਸ ਦਿੰਦੇ ਅਸੀਂ ਖਜ਼ਾਨਾ ਭਰ ਦਿਆਂਗੇ। ਇਹਨਾਂ ਨੇ ਜਿਹੜਾ ਪੈਸਾ ਰੱਖਿਆ ਜੇ ਖਜ਼ਾਨਾ ਭਰਨਗੇ, ਇਹਦਾ ਕੋਈ ਟੈਕਸ ਟੂਕਸ ਭਰਿਆ ਕਿ ਨਹੀਂ ਭਰਿਆ? ਕੋਈ ਟੈਕਸ ਕੋਈ ਹੈ ਆਪਣੀ? ਜਿਵੇਂ ਅਮਰੀਕਾ ਦੇ ਵਿੱਚ ਚੱਲ ਰਿਹਾ ਵਧੀਆ, ਹਾਂ ਲੋਕ ਸਾਰੇ ਟੈਕਸ ਭਰਨ ਨੂੰ ਤਿਆਰ ਆ ਉੱਥੇ ਦੇ, ਲੇਕਿਨ ਇਹ ਅਮਰੀਕਾ ਵਾਂਗੂ ਬਾਹਰਲੇ ਮੁਲਕਾਂ ਵਾਂਗੂ ਹੋਵੇ ਤੇ ਐ ਕਰਕੇ ਹਾਂ ਬੀਬੀ ਠੀਕ ਹੈ। ਥੈਂਕ ਯੂ ਸੋਹਣ ਸਿੰਘ ਜੀ। ਦੇਖੋ ਉਹ ਤਾਂ ਗੱਲਾਂ ਨੇ ਵੀ ਕਰਨ ਵਾਲੀਆਂ। ਏਦਾਂ ਕੋਈ ਇਹ ਫਿਲਮ ਦੀ ਕਹਾਣੀ ਤਾਂ ਹੈ ਨਹੀਂ ਅਨਿਲ ਕਪੂਰ ਵਾਲੀ ਵੀ ਇੱਕ ਦਿਨ ਦੇ ਵਾਸਤੇ CM ਜਿਹੜਾ ਦੀ ਉਹ ਬਣਾ ਦਿੱਤਾ। ਜਦੋਂ ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ, ਤੁਹਾਨੂੰ ਵਿਰੋਧੀ ਧਿਰ ਦਾ ਰੋਲ ਵੀ ਨਹੀਂ ਦਿੱਤਾ, ਏਦਾਂ 10 ਦਿਨ ਦੇ ਵਾਸਤੇ ਤੁਹਾਨੂੰ ਕਿਵੇਂ ਸਰਕਾਰ ਜਿਹੜੀ ਦੀ ਉਹ ਦਿੱਤੀ ਜਾ ਸਕਦੀ ਹੈ? ਕੀ ਤੁਸੀਂ ਸੰਵਿਧਾਨ ਤੋਂ ਉੱਪਰ ਸੰਵਿਧਾਨ ਨੂੰ ਮੰਨਣਾ ਨਹੀਂ ਚਾਹੁੰਦੇ? ਲੋਕਾਂ ਦੇ ਫਤਵੇ ਨੂੰ ਤੁਸੀਂ ਮੰਨਣਾ ਨਹੀਂ ਚਾਹੁੰਦੇ ਜੀ ਕਿ ਲੋਕਾਂ ਨੇ ਜਿਹੜਾ ਫਤਵਾ ਤੁਹਾਡੇ ਉਲਟ ਜਿਹੜਾ ਜੀ ਉਹ ਦੇ ਦਿੱਤਾ? ਇਸ ਕਰਕੇ ਉਹਨਾਂ ਦੀਆਂ ਗੱਲਾਂ ਦੇ ਉੱਤੇ ਤਾਂ ਹੱਸਿਆ ਹੀ ਜਾ ਸਕਦਾ ਜੀ। ਹਾਂ ਇੰਨਾ ਜ਼ਰੂਰ ਆ ਕਿ ਜੋ ਉਹਨਾਂ ਨੂੰ ਜਿਹੜਾ ਜੀ ਉਹ ਮੰਨਣਾ ਚਾਹੀਦਾ ਸੀਗਾ, ਅਜੇ ਤੱਕ ਉਹ ਮੰਨ ਨਹੀਂ ਰਹੇ ਜੀ ਕਿ ਬੇੜਾ ਗਰਕ ਜਿਹੜਾ ਜੀ ਪਿਛਲੇ 10 ਸਾਲਾਂ ਦੇ ਦੌਰਾਨ ਕਿੰਨਾ ਜਿਹੜਾ ਜੀ ਇਹਨਾਂ ਲੋਕਾਂ ਨੇ ਕਰ ਦਿੱਤਾ। ਔਰ ਹਾਲਾਤ ਜਿਹੜੇ ਜੀ ਇਹੋ ਜਿਹੇ ਬਣਾ ਦਿੱਤੇ ਕਿ ਅੱਜ ਜਿਹੜਾ ਪੰਜਾਬ ਆ ਜੀ ਪਛੜ ਗਿਆ, ਬਹੁਤ ਬੁਰੇ ਤਰੀਕੇ ਨਾਲ ਪਛੜ ਗਿਆ ਜੀ। ਇਹ ਰਿਐਲਿਟੀ ਹੈ। ਔਰ ਬਦਕਿਸਮਤੀ ਜਿਹੜੀ ਹੈ ਨਾ ਜੀ ਉਹ ਇਹ ਆ ਕਿ ਅਜੇ ਵੀ ਇਹਨੂੰ ਸੁਧਾਰਨ ਵੱਲ ਨੂੰ ਜਿਹੜਾ ਜੀ ਉਹ ਨਹੀਂ ਹੋਇਆ। ਮੈਂ ਤਾਂ ਬਾਰ-ਬਾਰ ਇਹ ਗੱਲ ਕਹਿੰਦਾ ਕਿ ਅੱਜ ਜੇ ਕੋਈ ਇਮਾਨਦਾਰੀ ਦੇ ਨਾਲ ਪੰਜਾਬ ਨੂੰ ਸੁਧਾਰਨ ਵਾਲੇ ਪਾਸੇ ਨੂੰ ਤੁਰ ਪਏ ਤਾਂ ਵੀ ਘੱਟੋ ਘੱਟ 5 ਦਹਾਕੇ ਜਿਹੜਾ ਜੀ 4-5 ਦਹਾਕੇ ਪੰਜਾਬ ਪੈਰਾਂ ਸਿਰ ਨਹੀਂ ਹੁੰਦਾ ਜੀ। ਅੱਗੇ ਜੁੜੇ ਨੇ ਸਤਨਾਮ ਸਿੰਘ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਤੁਹਾਨੂੰ ਨਹੀਂ ਲੱਗਦਾ ਵੀ ਜੇ ਜਿਹੜਾ ਇਹ ਸਾਰੀ ਮੰਦਭਾਗੀ ਖਬਰ ਹੋਵੇ ਇਹਦੇ ਵਿੱਚ ਕੁਛ ਸਿਆਸੀ ਪਾਰਟੀਆਂ ਦਾ ਰੋਲ ਹੋ ਸਕਦਾ, ਕਿਉਂਕਿ ਇਹ ਅਵੋਇਡ ਹੋ ਸਕਦਾ ਸੀ ਮਤਲਬ ਇੰਨਾ ਜੋ ਵੀ ਹੋਇਆ। ਤੇ ਬਾਕੀ ਤੁਹਾਡੇ ਵਿਚਾਰ ਸਨ। ਦੂਜਾ ਮੇਰਾ ਕੁਐਸਚਨ ਹੈ ਵੀ ਜੇ ਅੱਜ ਤੋਂ ਹੀ ਜਿੰਨਾ ਵੀ ਜਦੋਂ ਬਬਰ ਲਹਿਰ ਤੋਂ ਬਾਅਦ ਵੀ ਜਿੰਨੇ ਵੀ ਸਾਡੀ ਸ਼ਹਾਦਤਾਂ ਦਿੱਤੀਆਂ ਸ਼ਹੀਦ ਹੋਏ ਆ ਉਹਨਾਂ ਕੋਈ ਅੰਕੜਾ ਹੈ ਵੀ ਕਿੰਨੇ ਉਹਨਾਂ 'ਚ ਸਵਰਨ ਜਾਤੀਆਂ ਦੇ ਸੀ, ਕਿੰਨੇ ਉਹਨਾਂ ਛੋਟੀਆਂ ਜਾਤੀਆਂ ਦੇ ਹੈ ਕੋਈ ਅੰਕੜਾ ਜੀ ਤੁਹਾਡੇ ਕੋਲ? ਬਹੁਤ ਧੰਨਵਾਦ ਜੀ। ਨਹੀਂ ਇੱਕਦਮ ਤਾਂ ਕੋਈ ਅੰਕੜਾ ਜਿਹੜਾ ਜੀ ਇਸ ਤਰ੍ਹਾਂ ਦਾ ਪ੍ਰਾਪਤ ਨਹੀਂ ਹੈ ਕਿ ਇੱਕਦਮ ਜਿਹੜਾ ਜੀ ਉਹ ਦੱਸ ਦਿੱਤਾ ਜਾਵੇ। ਹਾਂ ਇਹਦੇ ਉੱਤੇ ਕਿਸੇ ਦਿਨ ਆਪਾਂ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਕਰ ਲਾਂਗੇ। ਹਾਂ ਜਿੱਥੋਂ ਤੱਕ ਤੁਸੀਂ ਬੰਦ ਦੀ ਗੱਲ ਕਰਦੇ ਹੋ 100% ਜੀ ਇਹਦੇ ਵਿੱਚ ਕੋਈ ਡਾਊਟ ਹੀ ਨਹੀਂ ਗਾ ਕਿ ਸਿਆਸੀ ਹੱਥਾਂ ਦੇ ਵਿੱਚ ਇੱਕ ਵਾਰੀ ਫੇਰ ਇਹ ਭਾਈਚਾਰਾ ਜਿਹੜਾ ਜੀ ਉਹ ਖੇਡ ਗਿਆ। ਜਿਹੜੀ ਇਹਨਾਂ ਦੀ ਦਲਿਤ ਭਾਈਚਾਰਾ ਜਿਹੜਾ ਹੈ ਉਹਦੀ ਇੱਕ ਜਿਹੜੀ ਜੀ ਇਹ ਕਹਿ ਲਓ ਵਿਡੰਬਣਾ ਰਹੀ ਆ ਕਿ ਜਿਹੜਾ ਉਹਦਾ ਨੇਤਾ ਉੱਭਰਦਾ ਉਹ 5-4 ਸਾਲਾਂ ਦੇ ਵਿੱਚ ਇੰਨਾ ਕੁ ਅਮੀਰ ਹੋ ਜਾਂਦਾ ਕਿ ਫਿਰ ਉਹ ਕਈ ਵਾਰੀ ਆਪਣੇ ਸੈਂਡਲਾਂ ਦਾ ਜੋੜਾ ਵੀ ਜਿਹੜਾ ਨਾ ਉਹ ਸਪੈਸ਼ਲ ਫਲਾਈਟ ਭੇਜ ਕੇ ਮੰਗਵਾਉਂਦਾ ਵੀ ਮੇਰੇ ਮੈਚਿੰਗ ਸੈਂਡਲ ਜਿਹੜੇ ਦਿੱਲੀ ਪਏ ਰਹਿ ਗਏ ਉਹ ਲੈ ਕੇ ਆਓ ਭੱਜ ਕੇ। ਤੇ ਉਹਨੂੰ ਮਤਲਬ ਕਿ ਇਸ ਭਾਈਚਾਰੇ ਦੀਆਂ ਮੁਸ਼ਕਿਲਾਂ ਜਿਹੜੀਆਂ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਦਿੱਲੀ ਦੇ ਵਿੱਚ ਜਿਹੜਾ ਸੀਵਰੇਜ ਆ ਉਹ ਸਾਫ਼ ਕਰਦਿਆਂ ਸਾਲ ਦੇ ਵਿੱਚ ਤਕਰੀਬਨ 12 ਡੈਥ ਹੋਈਆਂ ਜੀ। ਜਿਹੜੇ ਦੇਖਣ ਵਾਲੀਆਂ ਜਿਹੜੀਆਂ ਚੀਜ਼ਾਂ ਜਿਸ ਪਾਸੇ ਜਿਹਦੇ ਉੱਤੇ ਗੱਲਬਾਤ ਜਿਹੜੀ ਜੀ ਉਹ ਹੋਣੀ ਚਾਹੀਦੀ ਆ। ਅੱਜ ਵੀ ਕੁਝ ਸੂਬਿਆਂ ਦੇ ਵਿੱਚ ਮੈਲਾ ਜਿਹੜਾ ਜੀ ਉਹ ਸਿਰ ਦੇ ਉੱਤੇ ਢੋਇਆ ਜਾਂਦਾ। ਕਿਉਂ? ਕਿਹੜੀ ਗੱਲੋਂ ਦੀ? ਇਹਨਾਂ ਲੋਕਾਂ ਨੂੰ ਅੱਜ ਵੀ ਕਿਉਂ ਮਜਬੂਰ ਵਿਚਾਰਿਆਂ ਨੂੰ ਹੋਣਾ ਪੈਂਦਾ ਕਿ ਉਹ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਹੀ ਐਜੂਕੇਸ਼ਨ ਹਾਸਲ ਕਰਨ ਜਿਨ੍ਹਾਂ ਦੀਆਂ ਡਿੱਗੂ ਕਰਦੀਆਂ ਛੱਤਾਂ ਦਾ ਇਹ ਨਹੀਂ ਪਤਾ ਵੀ ਅੱਜ ਹੈਗੀ ਆ ਕਿ ਨਹੀਂ ਕੱਲ੍ਹ ਦੇ ਵਾਸਤੇ। ਉੱਥੇ ਅਧਿਆਪਕ ਜਿਹੜੇ ਆ ਜੀ ਉਹ ਕਿੰਨੇ ਆ, ਕਿਹੜੇ ਸਕੂਲ ਦੇ ਵਿੱਚ ਕਿੰਨੀ ਗਿਣਤੀ ਘੱਟ ਹੈ, ਉਹਦਾ ਐਜੂਕੇਸ਼ਨ ਦਾ ਸਟੈਂਡਰਡ ਅਪ ਜਿਹੜਾ ਜੀ ਕਿਉਂ ਨਹੀਂ ਹੋਇਆ? ਇਹਨਾਂ ਨੂੰ ਕਿਉਂ ਦਲੀਏ ਦੇ ਵਿੱਚ ਜਿਹੜਾ ਜੀ ਉਹ ਉਲਝਾ ਲਿਆ ਗਿਆ? ਇਹ ਗੱਲਾਂ ਨੇ ਜਿਹੜੀਆਂ ਕਿ ਤੁਸੀਂ ਕਹਿ ਲਓ ਕਿ ਮੂਹਰੇ ਆਉਣੀਆਂ ਚਾਹੀਦੀਆਂ ਨੇ, ਜਿਹਦੇ ਉੱਤੇ ਇਹਨਾਂ ਲੋਕਾਂ ਨੂੰ ਐਜੂਕੇਸ਼ਨ ਕਰਨੀ ਚਾਹੀਦੀ ਹੈ ਕਿ ਸਾਡੀਆਂ ਦੋ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਐਜੂਕੇਸ਼ਨ ਹੈ ਤੇ ਉਹ ਸਿਹਤ ਹੈ। ਇਹਨਾਂ ਦੇ ਉੱਤੇ ਤੁਸੀਂ ਦੱਸੋ ਕੀ ਜਿਹੜਾ ਜੀ ਕਰ ਰਹੇ ਹੋ? 5 ਸਟਾਰ ਹਸਪੀਟਲ ਜਿਹੜੇ ਖੁੱਲੇ ਹੋਏ ਥਾਂ ਦੇ ਉੱਤੇ ਕੀ ਕੋਈ ਇਸ ਭਾਈਚਾਰੇ ਦੇ ਵਿੱਚੋਂ ਵਿਚਾਰਾ ਉੱਥੇ ਜਾ ਕੇ ਆਪਣਾ ਇਲਾਜ ਕਰਾ ਸਕਦਾ ਜੀ? ਉਹਦੇ ਨੇੜਿਓਂ ਵੀ ਨਹੀਂ ਲੰਘ ਸਕਦੇ। ਇਹਨਾਂ ਨੂੰ ਵਿਚਾਰਿਆਂ ਨੂੰ ਫੇਰ ਜਿਹੜਾ ਜੀ ਉਹ ਸਰਕਾਰੀ ਹਸਪੀਟਲਾਂ ਦੇ ਉੱਤੇ ਟੇਕ ਰੱਖਣੀ ਪੈਂਦੀ ਆ ਜਿੱਥੇ ਜਾਂ ਤਾਂ ਡਾਕਟਰ ਨਹੀਂ ਹੈਗੇ, ਜੇ ਡਾਕਟਰ ਹੈ ਤੇ ਉੱਥੇ ਦਵਾਈਆਂ ਨਹੀਂ ਹੈਗੀਆਂ। ਆਹ ਮੁੱਢਲੀਆਂ ਲੋੜਾਂ ਨੇ, ਜੇ ਇਹ ਪੂਰੀਆਂ ਹੁੰਦੀਆਂ ਨੇ ਇਹਨਾਂ ਨੂੰ ਸਹੀ ਐਜੂਕੇਸ਼ਨ ਜਿਹੜੀ ਆ ਜੀ ਉਹ ਬੱਚਿਆਂ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਆ ਤੇ ਅਗਲੇ 10-12 ਸਾਲਾਂ ਦੇ ਵਿੱਚ ਇਹ ਬੱਚੇ ਜਿਹੜੇ ਆ ਜੀ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਦੇ ਉੱਤੇ ਜਿਹੜਾ ਜੀ ਉਹ ਆ ਜਾਣਗੇ। ਫਿਰ ਇਹ ਆਪਣੇ ਹੱਕਾਂ ਦੇ ਵਾਸਤੇ ਸਹੀ ਮਾਇਨੇ 'ਚ ਲੜ ਰਹੇ ਹੋਣਗੇ। ਇੱਕ ਸਾਜ਼ਿਸ਼ ਦੇ ਤਹਿਤ ਇਸ ਭਾਈਚਾਰੇ ਨੂੰ ਵਿੱਦਿਆ ਤੋਂ ਵਾਂਝਿਆ ਰੱਖਿਆ ਜਾ ਰਿਹਾ ਔਰ ਸਿਹਤ ਸਹੂਲਤਾਂ ਤੋਂ ਜਿਹੜਾ ਜੀ ਉਹ ਵਾਂਝਿਆ ਰੱਖਿਆ ਜਾ ਰਿਹਾ ਕਿਉਂਕਿ ਸਿਆਸੀ ਪਾਰਟੀਆਂ ਦਾ ਫਾਇਦਾ ਹੀ ਇਹਦੇ ਵਿੱਚ ਹੈ ਕਿ ਇਹਨਾਂ ਨੂੰ ਇੱਥੇ ਜਿਹੜਾ ਜੀ ਉਹ ਰਜਾਈ ਰੱਖੋ, ਡਾਂਗਾਂ ਸੋਟੇ ਕੱਢ ਲਓ, ਬੰਦ ਦੇ ਦੌਰਾਨ ਬੱਸਾਂ ਤੋੜ ਦਿਓ, ਬੰਦੇ 5-7 ਜਗ੍ਹਾ ਦੇ ਉੱਤੇ ਜਿਹੜੇ ਜੀ ਉਹ ਮਾਰ ਦਿਓ ਤਾਂ ਕਿ ਉਹਨਾਂ ਦਾ ਤੋਰੀ ਫੁਲਕਾ ਜਿਹੜਾ ਨਾ ਜੀ ਉਹ ਚੱਲਦਾ ਰਹੇ। ਇੱਕ ਸ਼ੇਰ ਸੀਗਾ ਕਿ ਰੁੱਖਾਂ ਨੂੰ ਆਰੀ ਫੇਰਨਾ ਡਿੱਗਣਗੇ ਆਲਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਜੀ ਬਿਲਕੁਲ। ਗੁਰਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਕੋਲ 2 ਕੁਐਸਚਨ ਸੀ। ਇੱਕ ਤਾਂ ਸੀਗਾ ਵੀ ਵੇਅਰ ਟੂ ਫਾਈਲ ਦਾ RTI, ਜਿੱਦਾਂ ਵੀ ਕਿੱਥੇ ਆਪਾਂ RTI ਫਾਈਲ ਕਰਨੀ ਆ ਜਿਹੜੇ ਬੰਦਿਆਂ ਦੀਆਂ ਆਪਣੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪੰਜਾਬ ਗਵਰਨਮੈਂਟ ਨੂੰ, ਇੰਡੀਆ ਗਵਰਨਮੈਂਟ ਨੂੰ, ਵੇਅਰ ਵੀ ਕੈਨ ਫਾਈਲ ਦਾ RTI। ਤੇ ਸੈਕੰਡ ਕੁਐਸਚਨ ਸੀਗਾ ਆਵਰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਾਸਟ ਸਿਸਟਮ ਆ ਜਿਹੜਾ ਉਹ ਅਲਾਉਡ ਕੀਤਾ ਹੋਇਆ ਕਿ ਨਹੀਂ ਹੈਗਾ? ਠੀਕ ਹੈ ਜੀ, ਥੈਂਕ ਯੂ। RTI ਜਿਹੜੀ ਹੈ ਜੀ ਜਿਹੜੇ ਸੂਬੇ ਦੇ ਨਾਲ ਰਿਲੇਟਡ ਹੈ ਜੀ ਕੇਸ, ਕਿਉਂਕਿ ਜੇ ਤੁਸੀਂ ਗੱਲ ਜਿਹੜੀ ਕਰ ਰਹੇ ਹੋ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹੋਈਆਂ ਨੇ, ਇਹਦੇ ਵਿੱਚ ਡਿਫਰੈਂਟ ਸੂਬਿਆਂ ਦੀ ਜਿਹੜੀ ਜੀ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਜੀ, ਉੱਥੇ RTI ਸੂਬੇ ਪੱਧਰ ਦੇ ਸੀ ਜੀ ਕਿਉਂਕਿ ਸੂਬਿਆਂ ਦੀਆਂ ਅਦਾਲਤਾਂ ਨੇ ਉਹਨਾਂ ਨੂੰ ਜਿਹੜੀ ਜੀ ਉਹ ਸਜ਼ਾ ਕੀਤੀ ਹੈ, ਉੱਥੇ ਇਹ RTI ਪੈ ਸਕਦੀ ਹੈ। ਸੰਵਿਧਾਨ ਦੇ ਵਿੱਚ ਜਿੱਥੋਂ ਤੱਕ ਕਾਸਟਿਜ਼ਮ ਦੀ ਗੱਲ ਹੈ ਜੀ ਨਹੀਂ ਹੈ ਜੀ। ਇਹ ਜਿਹੜਾ ਜੀ ਧਰਮ ਨਿਰਪੱਖ ਮੁਲਕ ਦੇ ਤੌਰ ਦੇ ਉੱਤੇ ਹੈ ਜੀ ਸੰਵਿਧਾਨ ਦੇ ਮੁਤਾਬਕ ਜੀ। ਤੇ ਅੱਗੇ ਸੋਹਣ ਸਿੰਘ ਜੀ ਦੁਆਰਾ ਜੁੜੇ ਨੇ ਜੀ। ਸੋਹਣ ਸਿੰਘ ਜੀ। ਹਾਂ ਬੀਬੀ ਮੈਂ ਅੱਗੇ ਵੀ ਗੱਲ ਕੀਤੀ ਸੀ ਬਈ ਇਹ ਆਪਣਾ ਕਹਿੰਦੇ ਖਜ਼ਾਨਾ ਖਾਲੀ ਹੋ ਗਿਆ ਆਪਣਾ। ਹਾਂਜੀ ਸੋਹਣ ਸਿੰਘ ਜੀ ਕੋਈ ਸਵਾਲ ਵੀ ਹੈ ਤੁਹਾਡਾ? ਉਸ ਸਵਾਲ ਦਾ ਜਵਾਬ ਤਾਂ ਦੇ ਦਿੱਤਾ।
ਨਹੀਂ ਦਿੱਤਾ ਇਹਨਾਂ ਨੇ ਜੀ। 20 ਮਹੀਨੇ ਸੁਣਿਆ ਮੈਂ ਤਾਂ ਤੇ ਅਪਾਇੰਟਮੈਂਟ ਦੁਬਾਰਾ ਲਈ ਹੈ। ਹਾਂਜੀ, ਖਜ਼ਾਨਾ ਭਰਨੇ ਦੀ ਬਲਤੇਜ ਪੰਨੂ ਜੀ ਗੱਲ ਕਰਦੇ ਆ ਮੇਰੇ ਖਿਆਲ ਚ ਜੀ। ਮਤਲਬ ਕਿ ਜੀ ਮੈਂ ਤੁਹਾਨੂੰ ਜਵਾਬ ਦਿੱਤਾ ਜੀ, ਟੈਕਨੀਕਲੀ ਲੀਗਲੀ ਤੁਸੀਂ ਕਿਸੇ ਨੂੰ ਕਿਵੇਂ 10 ਦਿਨ ਦੇ ਵਾਸਤੇ ਜਿਹੜੀ ਸਰਕਾਰ ਦੇ ਜਦੋਂ ਲੋਕਾਂ ਨੇ ਤੁਹਾਨੂੰ ਲਾ ਕੇ ਜਿਹੜਾ ਜੀ ਉਹ ਸੁੱਟ ਦਿੱਤਾ। ਮੈਂ ਤਾਂ ਕਿਹਾ ਸੀ ਕਿ ਇਹ ਤਾਂ ਹਾਸੋਹੀਣੀ ਗੱਲ ਹੈ। ਜੇ ਤਾਂ ਇਹ ਪੂਰਾ ਹੋਣਾ ਹੋਵੇ, ਚਲੋ ਜੇ ਮੰਨ ਲਓ ਇਹ ਪੂਰਾ ਹੋ ਸਕਦਾ ਹੋਵੇ ਸੰਵਿਧਾਨ ਦੇ ਮੁਤਾਬਕ, ਆਪਾਂ ਸੰਵਿਧਾਨਕ ਗੱਲ ਕਰੀਏ ਫਿਰ ਤਾਂ ਆਪਾਂ ਗੱਲ ਕਰੀਏ ਵੀ ਉਹ ਕਿੱਥੋਂ ਲੈ ਕੇ ਆਉਣਗੇ, ਕਿਹੜੇ ਉਹਨਾਂ ਨੇ ਟੈਕਸ ਦਿੱਤੇ ਹੋਏ ਪੈਸੇ। ਜਦੋਂ ਸੰਵਿਧਾਨ ਮੁਤਾਬਕ ਉਹ ਹੋ ਹੀ ਨਹੀਂ ਸਕਦਾ ਜੀ, ਉਹਦੇ ਉੱਤੇ ਕਿਉਂ ਗੱਲ ਜਿਹੜੀ ਉਹ ਕਰ। ਜੀ ਥੈਂਕ ਯੂ ਜੀ। ਤੇ ਜਿਸ ਤਰ੍ਹਾਂ ਤੇ ਹੋਰ ਕਾਲਸ ਅਸੀਂ ਨਹੀਂ ਲੈ ਸਕਾਂਗੇ, ਇਸੇ ਦੇ ਨਾਲ ਸਾਡੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।